ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਛਤਰ ਕੌਰ ਨਾਗਰਾ ਰੋਸਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾਨੇਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਟੈਂਟਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 18 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ। ਹੈੱਡ ਆਫ ਦੀ ਸਟੇਟ ਪੰਜਾਬ, ਮੁੱਖ ਮੰਤਰੀ ਪੰਜਾਬ, ਉਹਨਾਂ ਦੀ ਸਿਹਤ ਬਾਰੇ ਹਰ ਸੋਸ਼ਲ ਮੀਡੀਆ ਉੱਤੇ ਜਾਂ ਦੂਜੀਆਂ ਜਿਹੜੀਆਂ ਅਧਿਕਾਰਤ ਮੀਡੀਆ ਹੈਂਡਲਸ ਨੇ ਉਹਨਾਂ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਨੇ। ਸਸਪੈਂਸ ਹਾਲੇ ਵੀ ਬਰਕਰਾਰ ਹੈ ਜੀ। ਉਹ ਇੱਕ ਨਾ ਗੀਤ ਸੀਗਾ ਸ਼ਰਾਬੀ ਫਿਲਮ ਦਾ ਜੀ, ਇੰਤਹਾ ਹੋ ਗਈ ਇੰਤਜ਼ਾਰ ਕੀ, आई ना कुछ खबर मेरे यार की, ये हमें है यकीन बेवफा हो नहीं, फिर वजह क्या हुई इंतजार की, इंतहा हो गई इंतजार की। ਜੀ, ਤਾਂ ਗੱਲ ਇਹ ਆ ਕਿ ਇੰਤਜ਼ਾਰ ਦੀ ਹੱਦ ਹੋ ਗਈ ਆ, ਹੱਦੋਂ ਵੱਧ ਹੋ ਗਈ ਆ। ਕੋਈ ਕਹਿ ਲੋ ਕਿ ਅਧਿਕਾਰਤ ਤੌਰ ਤੇ ਟੀਕਾ ਟਿੱਪਣੀ ਹੁਣ ਤੱਕ ਸਾਨੂੰ ਸੁਣਨੇ ਨੂੰ ਨਹੀਂ ਮਿਲੀ। ਦੇਖੋ, ਸੋਸ਼ਲ ਮੀਡੀਆ ਤੇ ਚਰਚਾਵਾਂ ਉਦੋਂ ਵੀ ਬੜੀਆਂ ਹੋਈਆਂ ਸੀ, ਜਰਮਨ ਵਾਲੇ ਮਾਮਲੇ ਉਦੋਂ ਵੀ ਮਹੀਨਾ ਸ਼ਾਇਦ ਤੇ ਤਰੀਕਾਂ ਵੀ ਇਹੋ ਸੀਗੀਆਂ 2 ਸਾਲ ਪਹਿਲਾਂ। ਤਾਂ ਕਹਿਣ ਦਾ ਮਤਲਬ ਕਿ ਅਸੀਂ ਉਹਨਾਂ ਤੇ ਨਾ ਜਾਂਦੇ ਹੋਏ ਸਿਰਫ ਜਿਵੇਂ ਤੁਸੀਂ ਇੱਕ ਸ਼ਬਦ, ਬੜਾ ਪਿਆਰਾ ਸ਼ਬਦ ਇਸਤੇਮਾਲ ਕੀਤਾ, ਹੈਡ ਆਫ ਦੀ ਸਟੇਟ। ਹਾਂਜੀ, ਅਸੀਂ ਸਟੇਟ ਦੇ ਵਸਿੰਦੇ ਹੋਣ ਦੇ ਨਾਤੇ ਚਿੰਤਾ ਤੋਂ ਰਹੇ ਹਾਂ ਕਿ ਹੈਡ ਆਫ ਦੀ ਸਟੇਟ ਹੈ ਜਿਹੜੇ ਆ ਉਹ ਸਾਨੂੰ ਲੀਡ ਕਰਨ ਦੀ ਥਾਂ ਤੇ ਆਖਰਕਾਰ ਜੇ ਬਿਮਾਰ ਹੋ ਕੇ ਬੈਠੇ ਨੇ ਤੇ ਬੈਠੇ ਕਿੱਥੇ ਨੇ ਤੇ ਦੱਸ ਦਿਓ। ਜਦੋਂ ਸਾਡੇ ਕੋਲ ਸ਼ਾਨਦਾਰ ਮਹੱਲਾ ਕਲੀਨਿਕਾਂ ਨੇ ਜੀ, ਚੰਡੀਗੜ੍ਹ ਹਸਪਤਾਲ ਆ, ਉਹਨਾਂ ਨੂੰ ਕਹਿੰਦੇ ਕਿ ਵਾਪਸ ਦਿੱਲੀ ਲਿਜਾਣਾ ਪਿਆ। ਹੁਣ ਗੱਲ ਤੇ ਇਹ ਆ ਕਿ ਅਸੀਂ ਖੁਦ ਸੀਐਮਓ ਫੋਨ ਕੀਤਾ ਜੀ, ਮੁੱਖ ਮੰਤਰੀ ਦਫ਼ਤਰ ਦੇ ਵਿੱਚ, ਇਹਨਾਂ ਦੇ ਜਿਹੜੇ ਅਧਿਕਾਰਤ ਬੰਦੇ ਨੇ ਉਹਨਾਂ ਚੋਂ ਇੱਕ ਸੱਜਣ ਸਾਡੇ ਨਾਲ ਹੀ ਮੀਡੀਆ 'ਚ ਕੰਮ ਕਰਦੇ ਰਹੇ ਨੇ ਅੱਜ ਕੱਲ ਉੱਥੇ, ਜਿਹੜਾ ਤੁਸੀਂ ਸਮਝੋਗੇ ਉਹ ਨਹੀਂ, ਇਸ ਤੋਂ ਇਲਾਵਾ ਜਿਹੜੇ ਸੀਐਮਓ ਬੰਦੇ ਨੇ। ਜੀ, ਤਾਂ ਫੋਨ ਚੁੱਕਿਆ ਨਹੀਂ। ਜੇ ਚੁੱਕ ਲੈਂਦੇ ਤਾਂ ਫਿਰ ਮੈਂ ਉਹਨਾਂ ਦਾ ਨਾਮ ਵੀ ਲੈਂਦਾ ਕਿ ਉਹਨਾਂ ਨਾਲ ਗੱਲ ਹੋਈ ਸੀ, ਉਹਨਾਂ ਫਲਾਣੇ ਨੇ ਮੈਨੂੰ ਉਹਨਾਂ ਨੇ ਫੋਨ ਚੁੱਕਿਆ ਨਹੀਂ। ਤਾਂ ਉੱਥੋਂ ਆਪਾਂ ਨੂੰ ਟਿੱਪਣੀ ਮਿਲਦੀ ਨਾ ਸੀਐਮਓ ਚ। ਹੁਣ ਮੁੱਖ ਮੰਤਰੀ ਦੇ ਦਫ਼ਤਰ ਦਾ ਜੋ ਅਧਿਕਾਰਤ ਬੁਲਾਰਾ ਹੈ ਉਹਦੇ ਕੋਲ ਨੰਬਰ ਆਪਣਾ ਸੇਵ ਹੈ, ਉਹਨੇ ਨਹੀਂ ਚੁੱਕਿਆ ਤੇ ਇਹਦਾ ਮਤਲਬ ਕਿ ਠੀਕ ਠਾਕ ਆ। ਹੁਣ ਦੂਸਰੇ ਪਾਸੇ ਜਿਹੜੇ ਇਹਨਾਂ ਦੇ ਸਪੋਕਸ ਪਰਸਨ ਹੈ, ਅਸੀਂ ਉਹਨਾਂ ਦੇ ਕੋਲ ਵੀ ਗਏ, ਉਹਨਾਂ ਨੇ ਤੇ ਸਾਡਾ ਫੋਨ ਹੀ ਡਿਕਲਾਈਨ ਕਰ ਦਿੱਤਾ। ਅਸੀਂ ਐਕਸਰਸਾਈਜ਼ ਲਾਉਣੇ ਡਿਕਲਾਈਨ ਕਰਕੇ ਉਹਨਾਂ ਨੇ ਫੋਨ ਹੀ ਡਿਕਲਾਈਨ ਕਰ ਦਿੱਤਾ। ਹੁਣ ਅਸੀਂ ਤਾਂ ਤੜਫੇ ਪਏ ਹਾਂ ਵੀ ਮਾਨ ਸਾਹਿਬ ਬਾਰੇ ਕੋਈ ਪਤਾ ਲੱਗੇ। ਗੱਲਾਂ ਤਰ੍ਹਾਂ ਤਰ੍ਹਾਂ ਦੀਆਂ ਆ ਰਹੀਆਂ, ਕੋਈ ਕਹਿੰਦਾ ਜੀ ਕਿ ਅੜ ਕੇ ਡਿੱਗ ਪਏ, ਕੋਈ ਕਹਿੰਦਾ ਜੀ ਡਿੱਗ ਕੇ ਅੜ ਗਏ, ਕੋਈ ਕਹਿੰਦਾ ਜੀ ਕਿ ਪਹਿਲਾਂ ਵੀ ਡਿੱਗਿਆ ਚੀਫ ਮਿਨਿਸਟਰ ਤੇ ਦੁਬਾਰਾ ਡਿੱਗਿਆ, ਕੋਈ ਸੱਟ ਲੱਗੀ ਆ, ਸਮਝੋਂ ਬਾਹਰ ਆ। ਇੱਕ ਵੀਰ ਨੇ ਤੇ YouTube ਤੇ ਪਾ ਦਿੱਤਾ, ਕਹਿੰਦੇ ਜੀ ਪ੍ਰਧਾਨ ਮੰਤਰੀ ਮੋਦੀ ਮਿਲ ਵੀ ਆਏ ਹਸਪਤਾਲ ਚ ਜਾ ਕੇ ਜੀ, ਤੇ ਕੇਜਰੀਵਾਲ ਗਏ। ਉਹ ਮੈਨੂੰ ਵੀ ਇੱਕ ਸਿਆਣਾ ਵਿਅਕਤੀ ਭੇਜੀ ਖਲੋਤਾ ਸੀ ਲਿੰਕ, ਮੈਂ ਕਿਹਾ ਉਹ ਭਲੇ ਮਾਨਸੋ ਬਸ ਕਰੋ ਬਸ ਕਰ, ਹਾਲੇ ਇੱਥੋਂ ਤੱਕ ਗੱਲਾਂ ਉਪੜੀਆਂ ਨਹੀਂ। ਹਾਂ, ਅਪੜ ਸਕਦੀਆਂ ਨੇ।
ਤਾਂ ਗੱਲ ਇਹ ਆ ਕਿ ਜੇ ਤੁਸੀਂ ਉਹਨਾਂ ਦਾ ਅਧਿਕਾਰਤ ਪੇਜ ਦੇਖੋਗੇ, ਕਿਉਂਕਿ ਐਕਸ ਮੈਂ ਨਹੀਂ ਚਲਾਉਂਦਾ ਜੀ, ਮੈਨੂੰ ਤਾਂ ਇਕੱਲਾ ਫੇਸਬੁੱਕ ਦਾ ਪਤਾ ਹੈ, ਤਾਂ ਉੱਥੇ ਜਾ ਕੇ ਆਫੀਸ਼ੀਅਲੀ ਤੁਸੀਂ ਝਾਤ ਮਾਰੋਗੇ ਤਾਂ ਸਿਹਤ ਨਾਲ ਜੁੜੀ ਕੋਈ ਵੀ ਉਹਨਾਂ ਦੀ ਅਪਡੇਸ਼ਨ ਨਹੀਂ ਹੈ। ਇੱਕ ਰੌਚਕ ਚੀਜ਼ ਇਹ ਆ ਕਿ ਬੀਬੀ ਆਤਿਸ਼ੀ ਚੀਫ ਮਿਨਿਸਟਰ ਬਣੇ ਨੇ, ਉਹਨਾਂ ਲਈ ਵੀ ਵਧਾਈ ਦੇ 2 ਸ਼ਬਦ ਹੁਣ ਤੱਕ ਨਹੀਂ ਲਿਖੇ ਗਏ ਮੁੱਖ ਮੰਤਰੀ ਦੇ ਆਪਣੇ ਅਧਿਕਾਰਤ ਫੇਸਬੁੱਕ ਅਕਾਊਂਟ ਤੋਂ। ਜੀ ਜੀ, ਤਾਂ ਇਹ ਸੂਰਤ ਹਾਲ ਹੈ ਇਸ ਵੇਲੇ। ਨਾ ਕੋਈ ਮੈਡੀਕਲ ਬੁਲੇਟਿਨ ਹੈ ਉਹਨਾਂ ਦਾ। ਹਾਂ, ਇੱਕ ਦੇਰ ਸ਼ਾਮ ਖਬਰ ਆਈ ਹੈ ਕਿ ਮੁੱਖ ਮੰਤਰੀ ਵੱਲੋਂ ਇੱਕ ਚਿੱਠੀ ਲਿਖੀ ਗਈ ਆ ਚੌਲਾਂ ਦੀ ਮੂਵਮੈਂਟ ਵਾਸਤੇ। ਜੀ, ਜਿਹੜੇ ਚੌਲ ਸਾਡੇ ਸ਼ੈਲਰਾਂ 'ਚ ਲੱਗੇ, ਕਿਉਂਕਿ ਫਸਲ ਤਿਆਰ ਹੈ, 15 ਦਿਨਾਂ ਨੂੰ ਖਰੀਦ ਸਟਾਰਟ ਹੋ ਜਾਣੀ। 15 ਵੀ ਕਿਹੜੇ, 13 ਚ 2 ਹਫ਼ਤੇ ਲਾ ਲਓ ਕਿ ਸਟਾਕ ਇੰਨਾ ਪਿਆ ਹੈ ਕਿ ਨਵਾਂ ਚੌਲ ਲੱਗ ਨਹੀਂ ਸਕਦਾ। ਤੇ ਪੰਜਾਬ ਦੇ ਵਿੱਚ ਤੇ ਤਰਥੱਲੀ ਮਚ ਜਾਣੀ ਹੈ ਸਾਡੇ ਕੋਲ ਤੇ ਲੰਘਣ ਦੀ ਜਗ੍ਹਾ ਨਹੀਂ ਹੋਣੀ, ਕਿਉਂਕਿ ਹਰੇਕ ਥਾਂ ਤੇ ਧਰਨੇ ਲੱਗ ਜਾਣੇ ਨੇ। ਇਹ ਹੁਣ ਚਿੱਠੀ ਕਿਵੇਂ ਕਿੱਥੋਂ ਲਿਖੀ ਹੈ ਸਾਨੂੰ ਨਹੀਂ ਪਤਾ, ਪਰ ਮੁੱਖ ਮੰਤਰੀ ਦੇ ਦਸਤਖਤਾਂ ਹੇਠ ਚਿੱਠੀ ਤੇ ਪਹੁੰਚ ਗਈ ਆ, ਉਹ ਮੀਡੀਆ 'ਚ ਵੀ ਚੱਲ ਪਈ ਹੈ। ਸੋ ਇਹ ਇਸ ਵੇਲੇ ਦੀ ਸਾਰੀ ਕਹਿ ਲਓ ਕਿ ਅਪਡੇਟ ਹੈ ਕਿ ਇਹਨਾਂ ਦੀ ਬਿਮਾਰੀ ਬਾਰੇ ਜਾਂ ਸੱਟ ਬਾਰੇ ਜੋ ਕਥਿਤ ਤੌਰ ਤੇ ਚਰਚਾ ਅਸੀਂ ਉਹਨੂੰ ਤੇ ਦਰਕਨਾਰ ਕਰਦੇ ਹਾਂ। ਬਹੁਤ ਗੱਲਾਂ ਮਜੀਠੀਆ, ਵਲਟੋਆ ਤੇ ਸੋਸ਼ਲ ਮੀਡੀਆ ਤੇ ਲੋਕ ਕਰ ਰਹੇ ਨੇ, ਪਰ ਇਹਨਾਂ ਗੱਲਾਂ ਦਾ ਦੇਖੋ ਹੁਣ ਮੁੱਢ ਤੇ ਤੁਸੀਂ ਆਪ ਹੀ ਬੰਨਦੇ ਹੋ। ਤੁਸੀਂ ਇੱਕ ਇੰਟਰਵਿਊ ਪਈ ਹੈ, ਚੌਪਾਲ ਇੰਟਰਵਿਊ ਆ ਉਹਨੂੰ ਕਹਿੰਦੇ, ਠੀਕ ਹੈ ਜੀ, ਜਿੱਦਾਂ ਇਹਨਾਂ ਨੂੰ ਲਾਸਟ ਵਾਰੀ ਸਕਰੀਨ ਤੇ ਦੇਖਿਆ ਗਿਆ ਸ਼ਾਮੀ, ਉਹ 2-3 ਵਾਰੀ ਦੇਖ ਲਓ ਧਿਆਨ ਨਾਲ, ਤੁਹਾਨੂੰ ਪਤਾ ਲੱਗ ਜਾਏਗਾ। ਮੈਂ ਕੀ ਕਹਾਂ ਹੁਣ, ਮੈਂ ਤਾਂ ਕੁਛ ਜ਼ਿਆਦਾ ਨਹੀਂ ਕਹਿ ਸਕਦਾ, ਪੋਜੀਸ਼ਨ 'ਚ ਨਹੀਂ ਆ। ਸੋ ਉਸ ਤੋਂ ਬਾਅਦ ਇਹ ਖਬਰ ਆ ਗਈ ਕਿ ਉਹਨਾਂ ਦੀ ਸਿਹਤ ਵਿਗੜ ਗਈ ਆ। ਹੁਣ ਮੈਂ ਸਿਹਤ ਵਿਗੜ ਗਈ ਸ਼ਬਦ ਇਸਤੇਮਾਲ ਕਰਾਂਗਾ ਕਿ ਬਈ ਮੇਰੇ ਕੋਲ ਕੋਈ ਪੁਸ਼ਟੀ ਨਹੀਂ ਹੈ ਕਿ ਉਹਨਾਂ ਦੇ ਕੋਈ ਅੜ ਕੇ ਡਿੱਗ ਕੇ ਸੱਟ ਲੱਗੀ ਆ, ਕੋਈ ਓਦਾਂ 19 ਕੀ ਹੋਈ ਆ, ਜਾਂ ਕੋਈ ਕੁਦਰਤੀ ਸਰੀਰ ਹੈ ਜੀ, ਕੁਦਰਤੀ ਕੋਈ ਮਤਲਬ ਕਿ ਬਿਮਾਰੀ ਵਗੈਰਾ ਜਿਹੜੀ ਉਹ ਹੋ ਵੀ ਸਕਦੀ ਹੈ, ਕੋਈ ਤਕਲੀਫ ਵੀ ਹੋ ਸਕਦੀ ਹੈ। ਤੋ ਇਹ ਮੇਰੇ ਕੋਲ ਕੋਈ ਪੁਸ਼ਟੀ ਨਹੀਂ, ਇਸ ਕਰਕੇ ਮੈਂ ਤੇ ਇਹ ਕਹੂੰਗਾ ਕਿ ਸਿਹਤ ਵਿਗੜੀ ਆ। ਪਰ ਇਸ ਤੋਂ ਵੀ ਵਿਗੜੀ ਵੀ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਜਾਂ ਕਹਿ ਲਓ ਪੰਜਾਬ ਸਰਕਾਰ 24 ਘੰਟੇ ਬੀਤ ਜਾਣ ਦੇ ਬਾਵਜੂਦ ਨਾ ਉਹ ਖੰਡਨ ਕਰ ਰਹੇ ਹੈ, ਨਾ ਕੋਈ ਪੁਸ਼ਟੀ ਕਰ ਰਹੇ। ਇਹ ਇੱਕ ਰੌਚਕ ਤੱਥ ਹੈ। ਜੀ ਆਪਾਂ ਦੇਖਦੇ ਹੀ ਰਹੇ ਹਾਂ ਆਗੂਆਂ ਦੇ, ਹੁਣ ਕੈਪਟਨ ਸਾਹਿਬ ਦਿੱਲੀ ਧਰਨਾ ਲਾਉਣ ਗਏ ਸੀਗੇ, 14 ਦਿਨ ਬਾਹਰ ਨਹੀਂ ਨਿਕਲੇ, ਉਹਨਾਂ ਨੇ ਆਉਣ ਸਾਰ ਹੀ ਕਹਿਤਾ ਵੀ ਮੈਂ ਤਾਂ ਕੁਆਰੰਟੀਨ ਕਰ ਲਿਆ ਆਪਣੇ ਆਪ ਨੂੰ। ਅਟਲ ਬਿਹਾਰੀ ਵਾਜਪਾਈ ਗੋਡਾ ਬਦਲਾਉਣ ਗਏ, ਜਾਂ ਪ੍ਰਕਾਸ਼ ਸਿੰਘ ਬਾਦਲ ਜਦੋਂ ਅਮਰੀਕਾ ਇਲਾਜ ਲਈ ਆਏ, ਉਹਨਾਂ ਨੇ ਦੱਸਤਾ ਵੀ ਅਸੀਂ ਭਾਈ ਇਲਾਜ ਲਈ ਆਏ ਹਾਂ। ਤੇ ਜੇਕਰ ਕੋਈ ਹੈਡ ਆਫ ਸਟੇਟ ਨੂੰ ਕੋਈ ਇਸ ਤਰ੍ਹਾਂ ਦੀ ਗੱਲ ਆ ਤੇ ਲੁਕਾਉਣ ਵਾਲੀ ਤਾਂ ਮੇਰੇ ਹਿਸਾਬ ਨਾਲ ਕੋਈ ਗੱਲ ਬਣਦੀ ਨਹੀਂ ਇਹ, ਜੇ ਜਿਹਦੇ ਤੇ ਪਰਦਾਪੋਸ਼ੀ ਕੀਤੀ ਜਾ ਰਹੀ ਹੈ। ਜਿਵੇਂ ਤੁਸੀਂ ਸੀਐਮ ਹਾਊਸ ਤੱਕ ਅਪਰੋਚ ਕੀਤੀ ਹੈ, ਸੀਐਮ ਆਫਿਸ ਤੱਕ ਅਪਰੋਚ ਕੀਤੀ ਹੈ, ਉਹ 10 ਦਿਨ ਪ੍ਰੈਸ ਨੋਟ ਜਾਰੀ ਕਰ ਦੇਣ ਕਿ ਜੀ ਉਹ ਇੰਨੇ ਘੰਟਿਆਂ ਲਈ ਅਗਲੇ ਮਿਲ ਨਹੀਂ ਸਕਣਗੇ, ਮੀਟਿੰਗਾਂ ਮੁਲਤਵੀ ਨਹੀਂ, ਇੰਨੀ ਕਿਤੇ ਗੱਲ ਆ ਸਰ। ਪਤਾ ਨਹੀਂ ਕਿਉਂ ਹੁਣ ਤੇ ਇਹੀ ਜਾਣਦੇ ਨੇ ਸਰ ਕਿ ਪ੍ਰੋਬਲਮ ਕੀ ਹੈ, ਤਕਲੀਫ ਕੀ ਆ, ਹਾਂਜੀ, ਬਿਮਾਰੀ ਕੀ ਆ, ਤੇ ਉਹ ਕਿਸੇ ਹਸਪਤਾਲ 'ਚ ਨੇ। ਸਾਨੂੰ ਤੇ ਇਸੇ ਕਰਕੇ ਅਸੀਂ ਕੋਈ ਹਸਪਤਾਲ ਦਾ ਨਾਮ ਨਹੀਂ ਲੈ ਰਹੇ, ਵਿਸ਼ੇਸ਼ ਹਸਪਤਾਲ। ਕੁਝ ਮੀਡੀਆ ਰਿਪੋਰਟਾਂ ਲੈ ਰਹੀਆਂ ਹੋਣਗੀਆਂ ਨਾਮ, ਅਸੀਂ ਨਹੀਂ ਲੈ ਰਹੇ ਕਿ ਜਦ ਤੱਕ ਤੁਹਾਡੇ ਕੋਲ ਕੋਈ ਰਿਕਾਰਡ ਨਹੀਂ ਹੈ, ਕੋਈ ਪੁਸ਼ਟੀ ਨਹੀਂ ਹੈ, ਅਸੀਂ ਐਵੇਂ ਅੱਠ ਮਾਰੀ ਜਾਈਏ, ਉਹਨਾਂ ਗੱਲਾਂ ਦਾ ਫਾਇਦਾ ਕੋਈ ਨਹੀਂ। ਪਰ ਮੁੱਖ ਮੰਤਰੀ ਦੀ ਇਹ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗੁੰਝਲਦਾਰੀ ਇਹਨਾਂ ਨੇ ਕੀਤੀ ਆ ਸਿਹਤ ਬਾਰੇ, ਉਹ ਆਪਣੇ ਆਪ ਦੇ ਵਿੱਚ ਹੀ ਮੈਂ ਸਮਝਦਾ ਕਿ ਮਾਨ ਸਾਹਿਬ ਦਾ ਹੀ ਨੁਕਸਾਨ ਕਰਵਾ ਰਹੀ ਆ। ਤਾਂ ਕਿਉਂ ਹੋ ਰਿਹਾ ਤੇ ਕੌਣ ਕਰਵਾ ਰਿਹਾ? ਜੀ ਜੀ ਬਿਲਕੁਲ, ਇਹ ਇੱਕ ਵੱਡਾ ਪ੍ਰਸ਼ਨ ਹੈ। ਆਤਿਸ਼ੀ ਨੂੰ ਵਧਾਈ ਤੱਕ ਨਾ ਦੇ, ਇਹ ਬਹੁਤ ਵੱਡੇ ਪ੍ਰਸ਼ਨ ਹੈ ਕਿ ਮੈਂ ਤੇ ਤੁਹਾਨੂੰ ਸੰਕੇਤਕ ਬਹੁਤ ਵਾਰੀ ਦੱਸ ਚੁੱਕਾ, ਬਸ ਗੱਲਾਂ ਥੋੜੇ ਦਿਨ ਤੱਕ ਲੱਗ ਜਾਣਗੀਆਂ। ਜੀ ਜੀ, ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਅੰਮ੍ਰਿਤਪਾਲ ਸਿੰਘ ਸੰਬੰਧੀ ਸਾਰਾ ਰਿਕਾਰਡ ਤਲਬ ਕੀਤਾ ਗਿਆ ਜੀ। ਇਹਨਾਂ ਨੇ ਐਨਐਸਏ ਨੂੰ ਚੈਲੰਜ ਕੀਤਾ ਹੋਇਆ, ਜਿਹੜੇ ਡਿਬਰੂਗੜ੍ਹ ਦੇ ਵਿੱਚ ਕੁਝ ਨਜ਼ਰਬੰਦੀ ਹੈ, ਤਾਂ ਉਹ ਨਜ਼ਰਬੰਦ ਜਿਹੜੇ ਐਨਐਸਏ ਦੇ ਤਹਿਤ ਇਹਨਾਂ ਨੇ ਕੀਤੇ ਹੋਇਆ, ਤਾਂ ਉਹਨਾਂ ਦੇ ਕੋਲ ਜਿਹੜਾ ਬਚਦਾ ਖੁਚਦਾ ਅਧਿਕਾਰ ਹੁੰਦਾ ਤਾਂ ਉਹ ਇਹੀ ਹੈ ਕਿ ਤੁਸੀਂ ਕੋਰਟ ਦੇ ਵਿੱਚ ਜਾਓ। ਤਾਂ ਗੱਲ ਇਹ ਆ ਕਿ ਹੁਣ ਅੰਮ੍ਰਿਤਪਾਲ ਸਿੰਘ, ਉਹਨਾਂ ਦੇ ਸਾਥੀ ਹੈ ਜਿਹੜੇ ਦਲਜੀਤ ਕਲਸੀ, ਦੁਬਾਰਾ ਜਿਹੜਾ ਇਹਨਾਂ ਤੇ ਐਨਐਸਏ ਲਾਇਆ ਗਿਆ ਤਾਂ ਉਹਦੇ ਤਹਿਤ ਸੁਣਵਾਈ ਹੋਈ। ਹੁਣ ਵੇਖੋ ਪ੍ਰਵੀਨ ਜੀ,
ਜ਼ਾਰਾ ਜੀ ਗੱਲ ਹੈ ਨਾ ਕਿ ਜਦੋਂ ਤੱਕ ਰਿਕਾਰਡ ਸਾਰਾ ਨਹੀਂ ਆਏਗਾ ਕੋਰਟ ਦੇ ਵਿੱਚ, ਤੇ ਕੋਰਟ 'ਚ ਫਰਦਰ ਸੁਣਵਾਈ ਕੀ ਹੋਣੀ ਹੈ? ਜੀ ਜੀ। ਪਹਿਲਾਂ ਤਾਂ ਰਿਕਾਰਡ ਹੀ ਆਏਗਾ ਨਾ, ਰਿਕਾਰਡ ਤੋਂ ਹੀ ਬਹਿਸ ਹੋਣੀ ਹੈ ਸਭ। ਤਾਂ ਗੱਲ ਇਹ ਹੈ ਕਿ ਹੁਣ ਜਵਾਬ ਵਗੈਰਾ ਮੰਗੇ ਜਾਣਗੇ ਸੰਬੰਧਿਤ ਧਿਰਾਂ ਤੋਂ, ਸਾਰਾ ਰਿਕਾਰਡ ਜਿਹੜਾ ਹੈ ਉਹ ਆ ਜਾਏਗਾ ਕਿ ਕਿਸ ਨੇ ਸਿਫਾਰਿਸ਼ ਕੀਤੀ, ਕਿਸ ਨੇ ਕਿਸ ਤਰ੍ਹਾਂ ਦੀ ਰਿਪੋਰਟ ਦਿੱਤੀ, ਤੇ ਉਸ ਤੋਂ ਬਾਅਦ ਹੀ ਫਿਰ ਆਰਗੂਮੈਂਟਸ ਹੋਣਗੇ, ਉਸ ਤੋਂ ਬਾਅਦ ਹੀ ਜ਼ਿਰਾ ਹੋਏਗੀ। ਉਸ ਤੋਂ ਬਾਅਦ ਹੀ ਕੋਰਟ ਫੈਸਲਾ ਲੈਣ ਦੇ ਸਮਰੱਥ ਹੁੰਦਾ ਹੈ ਕਿ ਇਹ ਜੋ ਹੈ ਉਹਦੀ ਵਾਜਬੀਅਤ ਜਿਹੜੀ ਚੈੱਕ ਕਰਨ ਉਪਰੰਤ ਕਿ ਕੀ ਉਹ ਜਾਇਜ਼ ਹੈ ਕਿ ਨਹੀਂ। ਤਾਂ ਇਹ ਫੈਸਲਾ ਹੁਣ ਬਾਅਦ ਦੇ ਵਿੱਚ ਆਏਗਾ। ਤਾਂ ਰਿਕਾਰਡ ਤਲਬ ਕਰਨ ਦਾ ਮਤਲਬ ਕੀ ਹੈ ਕਿ ਸਾਰੀਆਂ ਧਿਰਾਂ ਨੂੰ ਉੱਥੇ ਜਵਾਬ ਦਾਖਲ ਕਰਨੇ ਪੈਣਗੇ, ਸਾਰਾ ਕੁਝ ਜਿਹੜਾ ਕਾਗਜ਼ੀ ਪੱਤਰੀ ਹੋਇਆ ਉਹ ਰਿਕਾਰਡ ਤੇ ਲਿਆਉਣਾ ਪਏਗਾ, ਉਸ ਤੋਂ ਬਾਅਦ ਆਰਗੂਮੈਂਟ ਸ਼ੁਰੂ ਹੋ ਜਾਣਗੇ। ਤਾਂ ਨੈਕਸਟ ਹੀਅਰਿੰਗ ਜਿਹੜੀ ਆ, ਅਗਲੀ ਸੁਣਵਾਈ ਹੈ ਜਿਹੜੀ, ਉਹ 3 ਅਕਤੂਬਰ ਦੀ ਪਾਈ ਗਈ ਹੈ। 2 ਅਕਤੂਬਰ ਦੀ ਇੰਡੀਆ 'ਚ ਛੁੱਟੀ ਹੁੰਦੀ ਹੈ, ਯਾਨੀ ਛੁੱਟੀ ਤੋਂ ਅਗਲੇ ਦਿਨ 3 ਅਕਤੂਬਰ ਨੂੰ ਮੁੜ ਤੋਂ ਸੁਣਵਾਈ ਹੋਏਗੀ। ਆਪਾਂ ਜੇ ਲਾਈਏ ਤੇ ਲਗਭਗ 15-16 ਦਿਨਾਂ ਬਾਅਦ ਇਹ ਸੁਣਵਾਈ ਜਿਹੜੀ ਹੈ ਦੁਬਾਰਾ ਹੋਈ ਜੀ। ਤੇ ਚੰਨੀ ਨੂੰ ਕਾਂਗਰਸ ਨੇ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜੀ? ਗੱਲ ਇਹ ਆ ਕਿ ਪਿਛਲੇ ਦਿਨਾਂ ਦੇ ਵਿੱਚ 1-2 ਚੀਜ਼ਾਂ ਵੇਖਣ ਵਾਲੀਆਂ ਸੀਗੀਆਂ ਜੀ। ਬਾਜਵਾ ਸਾਹਿਬ ਨੂੰ ਹਰਿਆਣੇ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਆਬਜ਼ਰਵਰ ਦੇ ਤੌਰ ਤੇ। ਉਸ ਤੋਂ ਬਾਅਦ ਰਾਹੁਲ ਗਾਂਧੀ ਦੇ ਡਿਫੈਂਸ 'ਚ, ਬਚਾਅ ਦੇ ਵਿੱਚ, ਕਿਉਂਕਿ ਅਟੈਕ ਕੌਣ ਕਰ ਰਿਹਾ? ਭਾਜਪਾ ਦੇ ਵਿੱਚ ਮੌਜੂਦ ਕੁਝ ਸਿੱਖ ਚਿਹਰੇ, ਚਾਹੇ ਉਹ ਪੁਰੀ ਸਾਹਿਬ ਹੋਣ, ਚਾਹੇ ਉਹ ਬਿੱਟੂ ਜੀ ਹੋਣ, ਤਾਂ ਦਿੱਲੀ 'ਚ ਡਿਫੈਂਡ ਕਰਨ ਵਾਸਤੇ ਜਾਂਦੇ ਨੇ ਰਾਹੁਲ ਗਾਂਧੀ ਨੂੰ 2 ਚਿਹਰੇ, ਇੱਕ ਜੱਟ, ਇੱਕ ਐਸੀ। ਉਹ ਚਿਹਰੇ ਸਨ ਬਾਜਵਾ ਸਾਹਿਬ ਤੇ ਦੂਸਰੇ ਚੰਨੀ ਸਾਹਿਬ, ਤੇ ਦੋਨੇ ਹੀ ਸਿੱਖ। ਹੁਣ ਦੋਨਾਂ ਨੇ ਉੱਥੇ ਜਾ ਕੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀਗੀ, ਇਹ ਛੋਟੀਆਂ-ਛੋਟੀਆਂ ਗੱਲਾਂ ਨੋਟ ਕਰਨੀਆਂ ਪੈਂਦੀਆਂ। ਤਾਂ ਉਸ ਪ੍ਰੈਸ ਕਾਨਫਰੰਸ ਨੂੰ ਲੀਡ ਕੀਤਾ ਸੀਗਾ ਪ੍ਰਤਾਪ ਸਿੰਘ ਬਾਜਵਾ ਜੀ। ਇੱਥੋਂ ਇੱਕ ਗੱਲ ਨਿਕਲੀ ਕਿ ਰਾਜਾ ਵੜਿੰਗ ਤਕਰੀਬਨ ਤਰਲੋ ਮੱਛੀ ਨੇ ਉੱਤੇ ਸੰਕੇਤ ਦੇ ਰਹੇ ਕਿ ਮੈਂ ਲੁਧਿਆਣਾ ਛੱਡ ਕੇ ਆ ਜਾਣਾ, ਕੋਈ ਗੱਲ ਨਹੀਂ ਹੈ, ਥੋੜਾ ਜਿਹਾ ਸਬਰ ਕਰੋ ਜੇ ਸੁਖਬੀਰ ਸਿੰਘ ਬਾਦਲ ਹੋ ਰਿਹਾ ਹੈ। ਮਤਲਬ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਲੋਕਲ ਪੋਲਿਟਿਕਸ ਜਿਹੜੀ ਹੈ ਪ੍ਰਭਾਵਿਤ ਹੋ ਰਹੀ, ਤਾਂ ਉਹਦਾ ਐਡਵਾਂਟੇਜ ਸਭ ਤੋਂ ਜ਼ਿਆਦਾ ਕਿਸ ਕੋਲ ਹੈ? ਪ੍ਰਤਾਪ ਸਿੰਘ ਬਾਜਵਾ ਕੋਲ ਜੀ। ਪਰ ਐਸੀ ਭਾਈਚਾਰੇ ਦੀ ਆਪਣੀ ਤੁਹਾਨੂੰ ਪਤਾ ਹੋਂਦ ਹੈ ਪੰਜਾਬ 'ਚ। ਚੰਨੀ ਸਾਹਿਬ ਇੱਕ ਫੇਸ ਨੇ। ਤਾਂ ਗੱਲ ਇਹ ਆ ਕਿ ਇਹ ਗੱਲਾਂ ਜੇ ਸਾਡੇ ਵਰਗੇ ਨੋਟ ਕਰਦੇ ਆ ਨਾ, ਤੇ ਜਿਨ੍ਹਾਂ ਭਾਈਚਾਰਿਆਂ 'ਚ ਵੱਡੇ ਲੀਡਰ ਆਉਂਦੇ ਆ ਨਾ, ਉਹਨਾਂ 'ਚ ਵੀ ਨੋਟ ਹੁੰਦੀਆਂ ਨੇ। ਤਾਂ ਇਸ ਕਰਕੇ ਚਰਚਾਵਾਂ ਚੱਲ ਪਈਆਂ ਕਿ ਕੀ ਗੱਲ ਆ ਬਈ, ਬਾਜਵਾ ਸਾਹਿਬ ਹੀ ਕਿਉਂ? ਤਾਂ ਫਿਰ ਖਬਰ ਆਉਂਦੀ ਹੈ, ਇਹ ਖਬਰ ਆਉਂਦੀ ਹੈ ਕਿ ਇਹਨਾਂ ਨੂੰ ਜੰਮੂ ਕਸ਼ਮੀਰ ਦੇ ਵਿੱਚ ਜ਼ਿੰਮੇਵਾਰੀ ਦਿੱਤੀ ਗਈ ਹੈ ਚੰਨੀ ਸਾਹਿਬ। ਠੀਕ ਹੈ। ਕਿ ਇਹਨਾਂ ਨੂੰ AICC ਦਾ ਸੀਨੀਅਰ ਆਬਜ਼ਰਵਰ ਨਿਯੁਕਤ ਕਰ ਦਿੱਤਾ। ਹੋ ਗਿਆ ਨਾ, ਹਿਸਾਬ ਬਰਾਬਰ ਬੈਲੈਂਸ ਹੋ ਗਿਆ। ਤਾਂ ਇਹ ਚੀਜ਼ ਜਿਹੜੀ ਆ ਉਹ ਪਿਛਲੇ 2 ਕੁ ਦਿਨਾਂ 'ਚ ਦੇਖਿਆ ਜਾ ਰਿਹਾ ਸੀਗਾ ਕਿ ਕਿਤੇ ਨਾ ਕਿਤੇ ਜ਼ੇਰੇ ਚਰਚਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਆ ਉਹ ਬਹੁਤ ਤੇਜ਼ੀ ਨਾਲ ਉੱਭਰ ਕੇ ਆ ਰਹੇ ਆ ਕਿ ਸ਼ਾਇਦ 27 ਦੀਆਂ ਚੋਣਾਂ ਦੇ ਵਿੱਚ ਉਹੀ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਪੇਸ਼ ਹੋ ਸਕਦੇ ਆ। ਜਿਵੇਂ ਹੀ ਚਰਚਾਵਾਂ ਚੱਲੀਆਂ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਚੰਨੀ ਸਾਹਿਬ ਦੇ ਮਾਮਲੇ 'ਚ ਵੀ ਕਿਤੇ ਨਾ ਕਿਤੇ ਹਲਚਲ, ਤੇ ਉਸ ਤੋਂ ਬਾਅਦ ਫਿਰ ਚੀਜ਼ਾਂ ਬੈਲੈਂਸ ਕਰਨ ਵਾਸਤੇ ਇਹ ਫੈਸਲਾ। ਬਿਲਕੁਲ। ਪਹਿਲਾਂ ਵੀ ਉਹ ਹੈਗੇ ਨੇ, ਕਾਂਗਰਸ ਦੀ ਜਿਹੜੀ ਕੌਮੀ ਪੱਧਰ ਦੀ ਕਮੇਟੀ ਉਹਦੇ 'ਚ ਹੈਗੇ ਨੇ ਚੰਨੀ ਸਾਹਿਬ। ਤੇ ਜਦੋਂ ਸਦਨ ਚੱਲ ਰਿਹਾ ਸੀਗਾ, ਤੁਹਾਨੂੰ ਯਾਦ ਹੀ ਹੋਣਾ ਮਿੰਟੂ ਜੀ, ਐਮਰਜੈਂਸੀ ਦੀ ਗੱਲ ਉਹਨਾਂ ਨੇ ਕਰਕੇ ਤੇ ਕਾਂਗਰਸ ਨੂੰ ਥੋੜਾ ਜਿਹਾ ਆਕਸੀਜਨ ਦੇਣ ਦੀ ਕੋਸ਼ਿਸ਼ ਕੀਤੀ ਸੀ, ਤੇ ਉਦੋਂ ਵੀ ਕਾਂਗਰਸ ਦੇ ਜਿਹੜੇ ਆਲਾ ਲੀਡਰ ਨੇ ਉਹਨਾਂ ਨੇ ਇਸ ਗੱਲ ਨੂੰ ਦਰਜ ਕੀਤਾ ਸੀਗਾ ਚੰਨੀ ਦੀ। ਨਹੀਂ, ਕੌਮੀ ਪੋਲਿਟਿਕਸ ਦੇ ਵਿੱਚ ਤੇ ਠੀਕ ਆ, ਉਹ ਕਮੇਟੀਆਂ ਵਗੈਰਾ 'ਚ ਹੋਣਗੇ। ਪਰ ਗੱਲ ਇਹ ਹੈ ਨਾ ਕਿ ਹਾਲ ਦੇ ਦਿਨਾਂ ਦੀ ਮੈਂ ਗੱਲ ਕਰ ਰਿਹਾ ਕਿ ਜਿਸ ਤਰ੍ਹਾਂ ਜਿਹੜੀਆਂ ਜ਼ਿੰਮੇਵਾਰੀਆਂ ਮਿਲੀਆਂ ਨੇ ਪ੍ਰਤਾਪ ਸਿੰਘ ਬਾਜਵਾ, ਕਿਉਂਕਿ ਪੰਜਾਬ ਦੇ ਵਿੱਚ ਹਰੇਕ ਮੁੱਦੇ ਤੇ ਪ੍ਰਤਾਪ ਸਿੰਘ ਬਾਜਵਾ ਹੀ ਜਾ ਕੇ ਕੰਮ ਕਰ ਰਹੇ, ਉਹੀ ਬਿਆਨ ਦਰਜ ਕਰਵਾਉਂਦੇ ਨੇ, ਉਹੀ ਇਤਰਾਜ਼ ਦਰਜ ਕਰਵਾਉਂਦੇ ਨੇ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਇਸ ਵੇਲੇ ਵਿਰੋਧੀ ਧਿਰ ਦੇ ਲੀਡਰ ਨੇ। ਬਹੁਤ ਵੱਡਾ ਤਜਰਬਾ
ਖਾਨਦਾਨੀ ਤੌਰ ਤੇ ਕਹਿ ਲਓ ਕਿ ਹੁਣ ਤਾਂ ਵੈਸੇ ਉਹਨਾਂ ਦਾ ਖਾਨਦਾਨ ਵੰਡਿਆ ਗਿਆ, ਉਹ ਕਾਂਗਰਸੀ ਨੇ। ਤਾਂ ਇਹ ਹਾਲ ਦੇ ਦਿਨਾਂ ਦੇ ਵਿੱਚ ਜੋ ਚੀਜ਼ਾਂ ਸੀਗੀਆਂ, ਤਾਂ ਇਹ ਜ਼ਿੰਮੇਵਾਰੀਆਂ ਜਿਹੜੀਆਂ ਉਹ ਕੁਝ ਬੈਲੈਂਸ ਕੀਤੀਆਂ ਗਈਆਂ ਨੇ ਕਿ ਐਸੀ ਭਾਈਚਾਰੇ ਨੂੰ ਇਹ ਨਾ ਹੋਵੇ ਕਿ ਅਸੀਂ ਇੱਕ ਜੱਟ ਤੇ ਰਹਿ ਜਿਹੜਾ ਉਹ ਤਰਜੀਹੀ ਰੱਖਦੇ ਹਾਂ। ਚੰਨੀ ਸਾਹਿਬ ਤਾਂ ਚੰਨੀ ਹੋਣੀ ਤੇ 4 ਦਿਨ ਪਹਿਲਾਂ ਹਾਲੇ 84 ਬਾਰੇ ਵੀ ਬੋਲ ਕੇ ਹਟੇ ਨੇ। ਜੀ ਉਹਨਾਂ ਨੇ ਜਾ ਕੇ ਦਿੱਲੀ 'ਚ ਬਿਆਨ ਦਿੱਤਾ ਸੀ। ਉਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਰਾਹੁਲ ਗਾਂਧੀ ਨੂੰ ਡਿਫੈਂਡ ਕਰਨ ਵਾਸਤੇ ਇਹਨਾਂ ਦੀ ਡਿਊਟੀ ਲਾਈ ਗਈ। ਇਹ 2 ਸਿੱਖ ਫੇਸ ਜਿਹੜੇ ਆ ਡਿਫੈਂਡ ਕਰਨ ਵਾਸਤੇ, ਉਧਰੋਂ ਅਟੈਕ ਕਰਨ ਵਾਸਤੇ ਵੀ ਸਿੱਖ ਫੇਸ। ਸੋ ਇਸ ਵਾਸਤੇ ਇਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਨਾ ਕਿ ਹਾਲ ਦੇ ਦਿਨਾਂ ਦੀ ਜੋ ਕਸ਼ਮਕਸ਼ ਸੀਗੀ, ਤਾਂ ਉਹਦੇ ਵਿੱਚੋਂ ਇਹ ਇੰਟਰਸਟਿੰਗ ਚੀਜ਼ ਸੀ ਕਿ ਰਾਹੁਲ ਗਾਂਧੀ ਵਾਲਾ ਜਿਹੜਾ ਸਾਰਾ ਪ੍ਰਕਰਨ ਚੱਲ ਰਿਹਾ ਸੀ, ਉਹਦੇ ਚੋਂ ਏਦਾਂ ਲੱਗਦਾ ਸੀਗਾ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਹੈ ਨਾ, ਉਹ ਜ਼ਿਆਦਾ ਕਿਤੇ ਨਾ ਕਿਤੇ ਕਹਿ ਲਓ ਕਿ ਫਰੰਟ ਤੇ ਨਜ਼ਰ ਆ ਰਹੇ ਜੀ। ਤਾਂ ਅੱਜ ਚੰਨੀ ਸਾਹਿਬ ਦੀ ਜਿਹੜੀ ਇਹ ਨਿਯੁਕਤੀ ਹੈ ਨਵੇਂ ਪੱਖ ਤੋਂ, ਤਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੈਲੈਂਸ ਕਰਦੀ ਹੈ ਕਿ ਹਾਲ ਦੀ ਘੜੀ ਕੋਈ ਇਹ ਨਹੀਂ ਹੈ ਕਿ ਕੋਈ ਇੱਕ ਚਿਹਰਾ ਜਿਹੜਾ ਉਹ ਬਈ ਅੱਜ ਤਾਂ ਇਹਨਾਂ ਨੇ ਹੁੱਡਾ ਬਾਰੇ ਵੀ ਕਹਿ ਦਿੱਤਾ ਕਿ ਸਾਡਾ ਹੁੱਡਾ ਨਾਲ ਬੈਠੇ ਸਨ। ਖੜਗੇ ਸਾਹਿਬ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਸਾਡੇ ਵਿਧਾਇਕ ਦਲ ਨੇ ਫੈਸਲਾ ਕਰਨਾ ਕਿ ਮੁੱਖ ਮੰਤਰੀ ਕੌਣ। ਹਾਲ ਦੀ ਘੜੀ ਸਾਡਾ ਕੋਈ ਚਿਹਰਾ ਨਹੀਂ। ਸੋ ਇਹ ਚੀਜ਼ਾਂ ਹੁੰਦੀਆਂ ਬੈਲੈਂਸ ਕਰਨ, ਮਾਯੂਸ ਨਾ ਹੋ ਜਾਣ, ਆਪਸ ਦੇ ਵਿੱਚ ਜ਼ਿਆਦਾ ਖਟਪਟ ਨਾ ਕਰ ਜਾਣ। ਬਿਲਕੁਲ। ਤੇ ਕਿਸਾਨ ਅੰਦੋਲਨ ਤੇ ਅਮਿਤ ਸ਼ਾਹ ਨੇ ਕੋਈ ਬਿਆਨ ਦਿੱਤਾ ਜੀ। ਦੇਖੋ ਅਮਿਤ ਸ਼ਾਹ ਦਾ ਬਿਆਨ ਆਇਆ ਕਿ 13 ਕਰੋੜ ਕਿਸਾਨ ਹੈ ਇੰਡੀਆ ਦੇ ਵਿੱਚ। ਵੈਸੇ ਜਾਂ ਤਾਂ ਮੰਨਣਾ ਕਿ ਜ਼ਿਆਦਾ ਹੋਣਗੇ, 13 ਕਰੋੜ ਫੈਮਲੀਆਂ ਸ਼ਾਇਦ ਇਹਨਾਂ ਨੇ ਕਿਹਾ ਹੋਏਗਾ। ਉਹ ਕਹਿੰਦੇ ਕਿ ਇਹਨਾਂ ਚੋਂ ਸਿਰਫ 750 ਬੰਦਾ ਇੱਥੇ ਬੈਠਾ ਸ਼ੰਭੂ ਤੇ। ਠੀਕ ਹੈ ਨਾ ਜੀ। ਕਿ ਜੇ ਤੁਸੀਂ ਇਸ ਨੂੰ ਸ਼ਾਂਤੀ ਕਹੋਗੇ ਤਾਂ ਮੈਨੂੰ ਨਹੀਂ ਪਤਾ ਇਸ ਬਾਰੇ ਮੈਂ ਕੀ ਕਹਾਂ। ਉਹ ਕਹਿੰਦੇ ਕਿ ਸਰਕਾਰ ਕਿਸਾਨਾਂ ਦੀ ਹਮਾਇਤੀ ਹੈ ਤੇ ਉਹਨਾਂ MSP ਤੇ ਰਿਕਾਰਡ ਖਰੀਦ ਕੀਤੀ। ਗੱਲ ਇਹ ਆ ਕਿ ਅਮਿਤ ਸ਼ਾਹ ਦਾ ਬਿਆਨ ਜਿਹੜਾ ਹੈ ਨਾ, ਉਹ ਕੋਈ ਸਧਾਰਨ ਪਰਿਸਥਿਤੀਆਂ ਚੋਂ ਉਪਜਿਆ ਬਿਆਨ ਮੈਂ ਨਹੀਂ ਦੇਖਦਾ। ਦਰਅਸਲ ਕੀ ਆ ਕਿ ਇਹਦੇ ਪਿੱਛੇ ਵੀ ਬੜੀ ਵੱਡੀ ਗੱਲ ਆ। ਹਰਿਆਣੇ ਦਾ ਇਲੈਕਸ਼ਨ ਵਿਸ਼ਲੇਸ਼ਕ ਜਾਂ ਸਿਆਸੀ ਪੰਡਤ ਜਿਵੇਂ ਮਰਜ਼ੀ ਇੱਕ ਪਾਸੜ ਮੰਨੀ ਜਾਣ, ਮੈਂ ਕਿਸੇ ਨੂੰ ਕਹਿ ਲਓ ਕਿ ਕੱਟਦਾ ਨਹੀਂ, ਪਰ ਮੇਰਾ ਆਪਣਾ ਮੰਨਣਾ ਹੈ ਕਿ ਭਾਜਪਾ ਹਾਲੇ ਵੀ ਉੱਥੇ ਦਮਖਮ ਲਾ ਰਹੀ ਹੈ। ਨਤੀਜਾ ਕੀ ਹੋਏਗਾ ਉਹ ਬਾਅਦ ਦੀਆਂ ਗੱਲਾਂ। ਦਮਖਮ ਲਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਹਰ ਇੱਕ ਤਰ੍ਹਾਂ ਦਾ ਹਰਬਾ ਵਰਤ ਸਕਦੇ ਹੋ ਜਿਹੜਾ ਤੁਹਾਡੇ ਕੋਲ ਹੈ। ਤਾਂ ਇਹਨਾਂ ਦੇ ਕੋਲ ਬਹੁਤ ਕੁਝ ਹੈ। ਮੇਨ ਲੋੜ ਹੁੰਦੀ ਹੈ ਵੋਟਾਂ 'ਚ ਪੈਸੇ ਦੀ, ਸੰਗਠਨਾਂ ਦੀ, ਮੀਡੀਆ ਦੀ, ਉਹ ਸਭ ਕੁਝ ਹੈ। ਸੋ ਇਸ ਕਰਕੇ ਭਾਜਪਾ ਹਾਲੇ ਵੀ ਚਾਹੁੰਦੀ ਆ ਕਿ ਕਿਤੇ 20-25 ਹੀ ਲੈ ਜਾਈਏ ਤਾਂ ਅਸੀਂ ਇਸ ਅਸੈਂਬਲੀ ਨੂੰ ਹੰਗ ਹੀ ਕਰ ਦਈਏ। ਤੇ ਜਦੋਂ ਹੰਗ ਕਰ ਦਿੱਤੀ ਫਿਰ ਤੇ ਡੰਗ ਕਰਨ ਲੱਗੇ ਤੇ 2 ਮਿੰਟ ਲੱਗਣੇ। ਕਿਉਂਕਿ ਇਹਨਾਂ ਦੇ ਇੱਕ ਲੀਡਰ ਨੇ ਤੇ ਕਹਿ ਦਿੱਤਾ ਸੀਗਾ ਕਿ ਸਰਕਾਰ ਜੇ ਕਾਂਗਰਸ ਦੀ ਬਣਾ ਵੀ ਦਿਓਗੇ ਤਾਂ ਉਤਲੇ ਸਾਡੇ ਛੱਡਣਗੇ। ਹਾਂਜੀ ਕਿਹਾ ਸੀ, ਆਪਾਂ ਖਬਰ ਵੀ ਕੀਤੀ ਸੀ। ਤੇ ਗੱਲ ਸਾਫ਼ ਹੈ ਨਾ ਕਿ ਸ਼ਹਿਰੀ ਵੋਟ ਆਪਣਾ ਆਧਾਰ ਉਹ ਕਾਇਮ ਕਰ ਲਓ। ਜਿਹੜੀ ਇਹਨਾਂ ਦੀ ਪਿੰਡੂ ਵੋਟ ਆ ਉਹਨੂੰ ਵੰਡਣ ਵਾਸਤੇ ਤੇ ਇਲਾਕਿਆਂ 'ਚ ਤੁਸੀਂ ਦੇਖੇ ਗੋਪਾਲ ਕਾਂਡਾ ਵਾਲਾ ਕੀ ਕਾਂਡ ਹੋ ਰਿਹਾ। INLD ਦਾ ਤੇ ਉਹਦਾ ਸਮਝੌਤਾ ਹੋਇਆ ਬਸਪਾ ਦਾ। ਤੇ ਇੰਨਾ ਪੈਸਾ ਵੋਟ ਕਟੂਆਂ ਵਾਸਤੇ ਆ ਰਿਹਾ ਹੈ। ਮੇਰੇ ਖੁਦ ਦੇ ਦੋਸਤ ਕੰਮ ਕਰਦੇ ਵੱਖ-ਵੱਖ ਟੀਮਾਂ 'ਚ ਜੀ, ਪਛਾਣ ਰਿਵੀਲ ਕਰਨੀ ਕੋਈ ਸਹੀ ਨਹੀਂ ਹੈ। ਤਾਂ ਉਹ ਕਹਿੰਦੇ ਆ ਕਿ ਅਸੀਂ ਇੱਥੇ ਖੁਦ ਕੰਮ ਕਰਦੇ ਹੈਰਾਨ ਹਾਂ ਕਿ ਇੰਨਾ ਪੈਸਾ ਕਿੱਥੋਂ ਆ ਰਿਹਾ ਵੋਟ ਕਟਵਾਉਣ ਵਾਸਤੇ। ਜੀ ਬਿਲਕੁਲ। ਤਾਂ ਵੋਟ ਕਟੂਏ ਜਿਹੜੇ ਆ ਉਹ ਜੇ ਵੋਟ ਕੱਟ ਦੇ ਐਂਟੀ ਇਨਕਮਬੈਂਸੀ ਵਾਲੀ ਤਾਂ ਤੁਸੀਂ ਆਪ ਸਮਝ ਲਓ। ਤਾਂ ਯਾਨੀ ਇਹਨਾਂ ਨੂੰ ਪਤਾ ਹੈ ਕਿ ਹਰਿਆਣਾ ਇੱਕ ਤਰ੍ਹਾਂ ਨਾਲ ਦਿੱਲੀ ਤੇ ਪੰਜਾਬ ਦੇ ਵਿੱਚ ਬਫਰ ਜ਼ੋਨ 'ਚ ਤਬਦੀਲ ਹੋ ਚੁੱਕਾ। ਜੇ ਹਰਿਆਣਾ ਹਾਰਦੇ ਨੇ ਜੀ, ਇਹ ਇਕੱਲਾ ਮੋਦੀ ਸਾਹਿਬ ਤੇ ਪ੍ਰੈਸ਼ਰ ਨਹੀਂ ਹੋਣਾ RSS ਦਾ, ਕਿਉਂਕਿ RSS ਨੇ ਇੱਥੇ ਬੂਟਾ ਲਾ ਕੇ ਪਾਲਿਆ, ਫਲ ਖਾਦਾ ਹੈ। ਜੇ ਜੜੋਂ ਪੱਟਿਆ ਗਿਆ ਸਿੱਧਾ ਕਹਿ ਲਓ ਗੁਜਰਾਤ ਲੌਬੀ ਤੇ ਅਟੈਕ ਆਏਗਾ। ਤਾਂ ਇਥੋਂ ਫਕੀਰ ਦਾ ਬਸਤਾ ਜਿਹੜਾ ਵੱਜਣਾ ਸਟਾਰਟ ਹੋ ਜਾਏਗਾ। ਇਹ ਤੇ ਸਿਆਸੀ ਗੁਣਾ ਗਣਿਤ ਹੈ ਨਾ ਜੀ। ਇਸ ਤੋਂ ਵੀ ਅਗਲੀ ਗੱਲ ਹੈ ਕਿ ਉਹ ਬਫਰ ਜ਼ੋਨ ਜੇ ਮੰਨ ਲਓ ਹਟ ਜਾਂਦਾ ਤੇ ਕਿਸਾਨ ਤੇ ਜਾਣਗੇ ਸ਼ੂਕ ਦੇ। ਤੇ ਸ਼ੂਕ ਦੇ ਕੇ ਕਿਸਾਨ ਜਦੋਂ ਬਹਿ ਗਏ
ਸਰਕਾਰ ਸਾਲ ਦੇ ਅੰਦਰ ਅੰਦਰ 6 ਮਹੀਨਿਆਂ ਦੇ ਅੰਦਰ ਅੰਦਰ ਬਹੁਤ ਬਹੁਤ ਤਬਾਹ, ਕੁਝ ਹਫ਼ਤਿਆਂ 'ਚ ਜੀ। ਸੋ ਹਰਿਆਣੇ ਦਾ ਇਲੈਕਸ਼ਨ ਇਸ ਪੱਖ ਤੋਂ ਲੜਿਆ ਜਾ ਰਿਹਾ ਤੇ ਜਿਹੜਾ ਬਿਆਨ ਹੈ ਮੈਂ ਤਾਂ ਹੀ ਬੋਲਿਆ ਸੀਗਾ ਕਿ ਮੈਂ ਇਸ ਨੂੰ ਦੂਸਰੇ ਤਰੀਕੇ ਨਾਲ ਕਿ ਹੁਣ ਸਿੱਧਮ ਸਿੱਧਾ ਵਾਲਾ ਕੰਮ ਹੈ। ਤੋ ਕਹਿਣ ਦਾ ਮਤਲਬ ਹੈ ਕਿ ਸਾਮ ਦਾਮ ਦੰਡ ਭੇਦ ਸਭ ਕੁਝ ਉੱਥੇ ਵਰਤਿਆ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ। ਸਭ ਕੁਝ ਜੋ ਇਹ ਕਰ ਸਕਦੇ ਆ ਹਰਿਆਣੇ ਨੂੰ ਬਚਾਉਣ ਵਾਸਤੇ। ਜੰਮੂ ਕਸ਼ਮੀਰ ਦਾ ਕੋਈ ਬਹੁਤਾ ਇਹਨਾਂ ਨੂੰ ਫਰਕ ਨਹੀਂ ਹੈਗਾ, ਉੱਥੇ ਮਤਲਬ ਕਿ ਸਿਰਫ ਇੱਕੋ ਵਾਰੀ ਸਰਕਾਰ ਬਣਾਈ ਇਹਨਾਂ ਨੇ ਡੀਪੀ ਨਾਲ ਰਲ ਕੇ, ਉਹ ਕੋਈ ਵੱਡੀ ਗੱਲ ਨਹੀਂ। ਪਰ ਇੱਥੇ ਹਰਿਆਣੇ ਚ ਹਾਰਨ ਦਾ ਮਤਲਬ ਹੈ ਕਿ ਫਕੀਰ ਦੇ ਝੋਲੇ ਦਾ ਕਹਿ ਕਿ ਉਹ ਕਿੱਲੀ ਤੋਂ ਉਤਰਨਾ ਤੈਅ, ਜਦੋਂ ਕਿੱਲੀ ਤੋਂ ਉਤਰ ਗਿਆ ਤੇ ਮੋਢੇ ਤੇ ਪਤਾ ਨਹੀਂ ਕਿਹੜੇ ਵੇਲੇ ਚੜ ਜਾ ਸੀ। ਨਾਲੇ ਉਹ ਤਾਂ ਕਹਿੰਦੇ ਨੇ, ਉਹ ਤਾਂ ਕਹਿੰਦੇ ਕਿ ਮੈਂ ਤਾਂ ਫਕੀਰ ਬੰਦਾ, ਝੋਲਾ ਮੋਢੇ ਤੇ ਰੱਖ ਕੇ ਜਦੋਂ ਮਰਜ਼ੀ ਤੁਰ ਜਾਊਗਾ। ਪਰ ਜਾਣ ਦਾ ਇਰਾਦਾ ਤੁਹਾਨੂੰ ਪਤਾ ਹੀ ਹੈ, ਫਿਰ ਜੇ ਜਾਣਾ ਹੋਵੇ ਤੇ ਫਿਰ ਬੰਦਾ ਇਸ ਤਰ੍ਹਾਂ ਦੀ ਪੋਲਿਟਿਕਸ ਥੋੜ੍ਹਾ ਕਰਦਾ ਮਿੰਟ 'ਚ। ਪੁਲਿਸ ਬੰਦਿਆਂ ਨੂੰ ਫੜਨ ਜਾਂਦੀ ਹੈ, ਚੋਰਾਂ ਨੂੰ ਫੜਨ ਜਾਂਦੀ ਹੈ, ਜਾਂ ਉਹਨਾਂ ਲੋਕਾਂ ਨੂੰ ਫੜਨ ਜਾਂਦੀ ਹੈ ਜਿਹੜੇ ਕਾਨੂੰਨ ਦੇ ਉਲਟ ਕੰਮ ਕਰਦੇ ਨੇ। ਪਰ ਹਾਈ ਕੋਰਟ ਦੇ ਵਿੱਚ ਕਹਿੰਦੇ ਕਾਨੂੰਨ ਦੀ ਕਚਹਿਰੀ ਦੇ ਵਿੱਚ ਪੁਲਿਸ ਹੀ ਫੜੀਗੀ ਮਿੰਟੂ ਜੀ। ਦੇਖੋ, ਇਹਨਾਂ ਨੇ ਕਿਸੇ ਬੰਦੇ ਤੇ ਪਰਚਾ ਪਾ ਦਿੱਤਾ ਤੇ ਉਸ ਬੰਦੇ ਨੇ ਰਿਟ ਦੇ ਵਿੱਚ ਜਾ ਕੇ ਕਿਹਾ ਕਿ ਸਾਹਿਬ ਮੈਂ ਤੇ ਇਹਨਾਂ ਨੂੰ ਸਾਈਡ ਨਹੀਂ ਸੀ ਦਿੱਤੀ, ਇਹਨਾਂ ਦੇ ਵਹੀਕਲ ਨੂੰ, ਤੇ ਇਹਨਾਂ ਨੇ ਮੇਰੀ ਗੱਡੀ, ਫੋਨ ਸਭ ਕੁਝ ਫੜਾ ਕੇ ਤੇ ਮੇਰੇ ਤੇ ਐਨਡੀ ਦਾ ਪਰਚਾ ਦਰਜ ਕਰ ਦਿੱਤਾ। ਫਿਰ ਉਸ ਤੋਂ ਬਾਅਦ ਜਦੋਂ ਇਹ ਸਾਰੀਆਂ ਚੀਜ਼ਾਂ ਧੋਖੀਆਂ ਗਈਆਂ ਤੇ ਜਿਹੜੀਆਂ ਗੋਲੀਆਂ ਪਾਈਆਂ ਗਈਆਂ ਸਨ, ਜਦੋਂ ਉਹਨਾਂ ਦਾ ਟੈਸਟ ਕਰਾਇਆ ਗਿਆ ਤੇ ਉਹ ਤੇ ਗੋਲੀਆਂ ਨਿਕਲੀਆਂ ਪੈਰਾਸੀਟਾਮੋਲ, ਬੁਖਾਰ ਦੀਆਂ ਗੋਲੀਆਂ। ਹਾਈ ਕੋਰਟ ਨੇ ਆਖਿਆ ਕਿ ਤੁਹਾਨੂੰ ਚੜ ਜਾਏ ਇਹਦਾ ਤਾਪ, ਤੁਸੀਂ ਕੀ ਕਰਦੇ ਫਿਰਦੇ ਜੀ। ਹੁਣ ਕਪੂਰਥਲਾ ਜ਼ਿਲ੍ਹਾ ਦਾ ਜਿਹੜਾ ਐਸਪੀ ਆ, ਐਸਐਸਪੀ ਆ, ਉਸਨੂੰ ਤਲਬ ਕੀਤਾ ਗਿਆ ਤੇ ਇਹ ਪੁਲਿਸ ਕੋਈ ਪਹਿਲੀ ਵਾਰ ਤੇ ਫੜੀ ਨਹੀਂ ਗਈ, ਕੋਟਾ ਫੜ ਲੈਂਦੀਆਂ। ਇੱਕ ਵਾਰੀ ਪੈਟਰੋਲ ਪੰਪ ਤੋਂ ਇਹਨਾਂ ਨੇ ਇੱਕ ਮੁੰਡਾ ਚੁੱਕਿਆ, ਨਾਲ ਉਹਦੀ ਮਾਂ ਸੀ, ਤੇਲ ਪਾਉਣ ਦੇ ਪੈਸੇ ਜੀ। ਪੁਲਿਸ ਇੰਨੀ ਨਲਾਇਕ ਹੋਈ ਕਿ ਜਾ ਕੇ ਤੇ ਉਹਨੂੰ ਕਿਸੇ ਪੁਲੀ ਤੇ ਗ੍ਰਿਫਤਾਰ ਦਿਖਾ ਦਿੱਤਾ, ਜਦ ਕਿ ਉੱਥੇ ਤੇ ਪੰਪ ਦੀ ਸੀਸੀਟੀਵੀ ਰਿਕਾਰਡਿੰਗ ਸੀ। ਹੁਣ ਇਸੇ ਵਾਸਤੇ ਡੀਵੀਆਰ ਵੀ ਨਾਲ ਹੀ ਚੁੱਕ ਕੇ ਲੈ ਜਾਂਦੇ। ਲੋਕਾਂ ਨੇ ਇਹ ਵੀ ਪ੍ਰਬੰਧ ਕਰ ਲਿਆ ਕਿ ਉਹ ਗਾਂ ਆਈਕਲਾਉਡ ਵਗੈਰਾ ਜਿਹੜਾ ਲੈ ਕੇ ਰੱਖਦੇ, ਉਹ ਰਿਕਾਰਡਿੰਗ ਉਹਦੇ ਚ ਰਹਿ ਜਾਂਦੀ। ਲੋਕ ਵੀ ਹੁਣ ਦੋ ਰਤੀਆਂ ਵੱਧਦੀ, ਮਤਲਬ ਕਿ ਇਸ ਤਰ੍ਹਾਂ ਦੀਆਂ ਅੱਗੇ ਵੀ ਹੋਈਆਂ ਨੇ। ਇੱਕ NRI ਨੂੰ ਅੱਗੇ ਜੱਜ ਨੇ ਕਿਤੇ ਸਾਈਡ ਨਾ ਦੇਣ ਤੋਂ ਅੰਦਰ ਠੋਕ ਦਿੱਤਾ ਸੀਗਾ, ਕਈ ਮਹੀਨੇ ਅੰਦਰ ਰਿਹਾ। ਇੱਥੇ ਇੰਡੀਆ 'ਚ ਸਾਰੀਆਂ ਚੀਜ਼ਾਂ ਵਾਪਰਦੀਆਂ, ਪਰ ਇੱਥੇ ਇੱਕ ਵਾਰੀ ਫੇਰ ਹਾਈ ਕੋਰਟ ਨੇ ਪੁਲਿਸ ਫੜ ਲਈ ਆ, ਤਾਂ ਹੁਣ SSP ਨੂੰ ਜਾ ਕੇ ਉੱਥੇ ਜਵਾਬ ਦਾਖਲ ਕਰਨਾ ਪਵੇਗਾ ਜੀ। ਤੇ ਮਿੰਟੂ ਜੀ, ਗੱਲ ਕਰੀਏ ਆਪਾਂ ਅਮਰੀਕੀ ਦੂਤਾਵਾਸ ਦੀ, ਇਹਦੇ ਵੱਲੋਂ 7 ਪੰਜਾਬੀ ਏਜੰਟਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਜੀ। ਦੇਖੋ, ਇਹ ਜਿਹੜਾ ਹੁਣ ਮਾਮਲਾ ਦਰਜ ਕੀਤਾ ਗਿਆ ਹੈ 7 ਏਜੰਟਾਂ ਦੇ ਖਿਲਾਫ US ਅੰਬੈਸੀ ਦੀ ਸ਼ਿਕਾਇਤ ਤੋਂ ਬਾਅਦ, ਇਹਦੇ ਵਿੱਚ ਲੁਧਿਆਣਾ ਪੁਲਿਸ ਨੇ ਇਹ ਜਿਹੜੇ US ਵੀਜ਼ਾ ਬਿਨੇਕਾਰ ਹੁੰਦੇ, ਜਿਹੜੇ ਅਰਜ਼ੀ ਕਰਤਾ ਹੁੰਦੇ, ਜਿਹੜੇ ਉਹਨਾਂ ਨੂੰ ਜਾਲੀ ਸਟੂਡੈਂਟ ਵੀਜ਼ੇ, ਬੈਂਕ ਸਟੇਟਮੈਂਟਾਂ ਵਗੈਰਾ ਜਿਹੜੀਆਂ ਜੋ ਵੀ ਹੈ ਦਸਤਾਵੇਜ਼ੀ ਹੇਰਾਫੇਰੀ ਲਾ ਲਓ, ਕਿ ਉਹਦੇ ਦੋਸ਼ ਦੇ ਤਹਿਤ ਨਾਮਜ਼ਦ ਕੀਤਾ ਹੈ। ਇੱਥੋਂ ਤੱਕ ਕਿ ਜਾਲੀ ਦਸਤਾਵੇਜ਼ਾਂ ਤੋਂ ਇਲਾਵਾ ਜਿੱਦਾਂ ਫੰਡ ਵਗੈਰਾ ਜਿਹੜਾ ਦਿਖਾਉਂਦੇ ਨੇ ਅਕਾਊਂਟ ਦੇ ਵਿੱਚ, ਮੈਨੂੰ ਨਹੀਂ ਬਹੁਤਾ ਪਤਾ ਤਕਨੀਕੀ ਤੌਰ ਤੇ ਕਿ ਉਹ ਫੰਡ ਦਿਖਾਉਣ ਦੇ ਇਵਜ਼ ਦੇ ਵਿੱਚ ਬਹੁਤ ਮੋਟਾ ਧਨ ਜਿਹੜਾ ਹੈ, ਉਹ ਇੰਟਰਸਟ ਕਹਿ ਲਓ ਜਾਂ ਪੈਨਲਟੀ, ਕੁਝ ਵੀ ਇਹਨਾਂ ਦੀ ਜਿਹੜੀ ਚੱਲਦੀ ਹੈ, ਉਹ ਉੱਤੇ ਲੈਂਦੇ ਸਨ। ਤਾਂ ਇਸ ਤਰ੍ਹਾਂ ਮਤਲਬ ਕਿ ਜਿਹੜੀਆਂ ਸ਼ਿਕਾਇਤਾਂ ਸੀਗੀਆਂ, ਉਹਦੇ ਵਿੱਚ ਕੋਈ ਸਿਮਰਨ ਹੈ, ਉਹਦੀ ਕੋਈ ਜਾਲੀ BSc ਦੀ ਡਿਗਰੀ ਨਿਕਲੀ ਹੈ, ਉਹਦੇ ਵਾਸਤੇ ਉਹਨੇ 2 ਲੱਖ ਦਾ ਭੁਗਤਾਨ ਕੀਤਾ ਸੀਗਾ। ਇੱਕ ਕੋਈ ਹੋਰ ਲਵਲੀਨ ਹੈ ਕੁੜੀ, ਉਹਦੇ ਜਾਲੀ ਬੈਂਕ ਬੈਲੈਂਸ ਦਸਤਾਵੇਜ਼ ਜਾਂ ਕੰਮ ਦੇ ਤਜਰਬੇ ਦਾ ਸਰਟੀਫਿਕੇਟ ਤੇ ਆਦਿ ਉਹ ਬਣਾਏ ਗਏ ਸੀਗੇ, ਉਹਦੇ ਤੋਂ ਪੇਮੈਂਟ ਹੋਈ ਹੋਈ ਸੀ ਜੀ। ਤਾਂ ਦੇਖੋ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਸੇ ਵੀ ਧੰਦੇ ਨੂੰ ਬਦਨਾਮ ਕਰ ਦਿੰਦੀਆਂ ਨੇ। ਹੁਣ ਇਹ ਧੰਦੇਬਾਜ਼ੀ ਤੇ ਹੈਗੀ ਹੈ, ਸ਼ਾਰਟਕਟ ਤੇ ਆਪਣੇ ਇੱਥੋਂ ਦੇ ਬੱਚੇ ਜਾਂ ਲੋਕ ਮਾਰਦੇ ਵੀ ਆ। ਉਹ ਕਹਿੰਦੇ ਨੇ ਅਸੀਂ ਆਪ ਤੇ ਕੁਝ ਸਿੱਖਣਾ ਨਹੀਂ, ਜਾ ਕੇ ਉੱਥੇ ਕਹਿ ਦਿੰਦੇ। ਕਈ ਵਾਰ ਸਾਡੇ ਕੋਲ ਵੀ ਆ ਜਾਂਦੇ ਬੱਚੇ, ਜੀ ਸਾਨੂੰ ਉੱਥੋਂ ਸਰਟੀਫਿਕੇਟ ਬਣਾ ਦਿਓ। ਮੈਂ ਕਿਹਾ ਬਖਸ਼ੋ ਵੀਰੇ ਬਖਸ਼ੋ, ਆ ਜਾਂਦੇ ਆ। ਇਹ ਸੱਚ ਹੈ ਕਿ ਜੀ ਅਸੀਂ ਫਾਈਲ ਚਲਾਉਣਾ ਜੀ, ਉਹ ਸਾਨੂੰ ਮਾੜਾ ਜਿਹਾ ਕਿਉਂ ਕਿਸੇ ਨੂੰ, ਮੈਂ ਤੇ ਨਹੀਂ ਪੰਗਾ ਲੈਂਦਾ।
ਮੈਂ ਤਾਂ ਬੜਾ ਡਰਦਾ ਇਹਨਾਂ ਚੀਜ਼ਾਂ ਚੋਂ। ਤੇ ਗੱਲ ਇਹ ਆ ਕਿ ਇਹੀ ਹੈ ਕੁਝ, ਕੋਈ 2 ਮਹੀਨੇ ਲਾ ਕੇ ਅਸੀਂ ਕੋਈ ਦਸਤਾਵੇਜ਼ ਨਹੀਂ ਬਣਾਉਣਾ। ਫੰਡ ਐ ਸ਼ੋਅ ਕਰਾਉਣੇ ਆ ਤਾਂ ਫਿਰ ਜਿੱਥੇ ਕਿਤੇ ਫੜੇ ਜਾਂਦੇ ਆ, ਕਾਂਡ ਹੋ ਜਾਂਦਾ। ਸੋ ਇਹ 7 ਰਗੜੇ ਆ ਹੁਣ। ਰਗੜੇ ਇਸ ਕਰਕੇ ਗਏ ਕਿਉਂਕਿ ਯੂਐਸ ਅੰਬੈਸੀ ਦੀ ਸ਼ਿਕਾਇਤ ਸੀਗੀ। ਪਰਚਾ ਦਰਜ ਕਰਨਾ ਪੈਣਾ ਸੀ। ਉਹਨਾਂ ਨੇ ਡੀਜੀਪੀ ਨੂੰ ਸ਼ਿਕਾਇਤ ਭੇਜੀ ਹੋਏਗੀ। ਡੀਜੀਪੀ ਨੂੰ ਫਿਰ ਰਿਪੋਰਟ ਵੀ ਤੇ ਬਣਾ ਕੇ ਭੇਜਣੀ ਪਊਗੀ ਨਾ, ਇਹਨਾਂ ਬੰਦਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਜੀ। ਜੀ ਤੇ ਵਨ ਨੇਸ਼ਨ ਵਨ ਇਲੈਕਸ਼ਨ ਦਾ ਮੁੱਢ ਵੱਜਣ ਲੱਗ ਪਿਆ ਜੀ। ਦੇਖੋ, ਇਹ ਕੈਬਨਿਟ ਨੇ ਅਪਰੂਵ ਕਰ ਦਿੱਤਾ ਜੀ ਇਸ ਨੂੰ। ਇੱਕ ਕਮੇਟੀ ਬਣਾਈ ਗਈ ਸੀਗੀ ਗੋਬਿੰਦ ਜੀ ਦੀ ਅਗਵਾਈ ਹੇਠ। ਤਾਂ ਉਹਨਾਂ ਨੇ ਆਪਣੀਆਂ ਸਿਫਾਰਿਸ਼ਾਂ ਦੇ ਦਿੱਤੀਆਂ। ਕੁਝ ਦਲ ਸਹਿਮਤ ਨੇ, ਕੁਝ ਦਲ ਅਸਹਿਮਤ ਨੇ। ਤਾਂ ਬਹਰਹਾਲ ਵੱਡੀ ਖਬਰ ਇਹੋ ਆ ਕਿ ਕੈਬਨਿਟ ਨੇ ਇਸ ਨੂੰ ਅਪਰੂਵ ਕਰ ਦਿੱਤਾ ਹੈ। ਤੇ ਅਪਰੂਵ ਦਾ ਮਤਲਬ ਇਹ ਹੈ ਕਿ ਜਦੋਂ ਵੀ ਹੁਣ ਸਰਦ ਰੁੱਤ ਦਾ ਸੈਸ਼ਨ ਆਏਗਾ ਤਾਂ ਯਾਨੀ ਨਵੰਬਰ ਦਸੰਬਰ ਦੇ ਵਿੱਚ, ਤਾਂ ਇਹਨੂੰ ਸੰਸਦ ਨੂੰ ਪੇਸ਼ ਕੀਤਾ ਜਾਊਗਾ। ਕਿਉਂਕਿ ਜਿਹੜੀਆਂ ਅਮੈਂਡਮੈਂਟਸ ਨੇ ਉਹ ਕਰਨੀਆਂ ਪੈਣ ਕਾਨੂੰਨੀ ਤੌਰ ਤੇ। ਤਾਂ ਸਮਰਥਨ ਦੇ ਵਿੱਚ ਬਹੁਤ ਸਾਰੇ ਤਰਕ ਹੈਗੇ ਆ, ਬਹੁਤ ਸਾਰੀਆਂ ਗੱਲਾਂ ਨੇ। ਪਰ ਮਸਲਾ ਤੇ ਜਿਹੜਾ ਹੈ ਨਾ, ਉਹ ਕਹਿ ਲਓ ਕਿ ਇਹੋ ਹੀ ਆ ਕਿ ਜੇ ਮੰਨ ਲਓ ਲੋਕ ਸਭਾ, ਹੁਣ ਜਿਵੇਂ ਕਹਿੰਦੇ ਕਿ ਲੋਕ ਸਭਾ ਤੇ ਵਿਧਾਨ ਸਭਾ ਦਾ ਇਲੈਕਸ਼ਨ ਇਕੱਠਿਆਂ ਕਰਾ ਦਿੱਤਾ ਜਾਵੇ, ਉਸ ਤੋਂ ਫੌਰੀ ਤੌਰ ਤੇ ਬਾਅਦ ਲੋਕਲ ਬਾਡੀਜ਼ ਵਗੈਰਾ ਦੇ ਇਲੈਕਸ਼ਨ ਭੁਗਤਾ ਦਿੱਤੇ ਜਾਣ। ਤੇ ਗੱਲ ਇਹ ਹੈ ਸਾਹਿਬ ਕਿ ਜੇ ਮੰਨ ਲਓ ਲੋਕ ਸਭਾ ਦੇ ਵਿੱਚ ਯਾਨੀ ਕੇਂਦਰ ਦੇ ਵਿੱਚ ਸਰਕਾਰ ਹੀ ਡਿੱਗ ਪਵੇ ਤੇ ਫਿਰ ਕੀ ਕੀਤਾ ਜਾਊ? ਹੁਣ ਕਈ ਇਹੋ ਜਿਹੇ ਆਰਗੂਮੈਂਟ ਹੈਗੇ ਨੇ। ਜਿਹੜੀ ਜਵਾਬਦੇਹੀ ਤੈਅ ਹੁੰਦੀ ਆ ਕਿ ਲੋਕ ਸਭਾ ਦਾ ਇਲੈਕਸ਼ਨ ਹੋ ਗਿਆ, ਗਾਂ ਜਾ ਕੇ ਪਾਰਟੀਆਂ ਨੇ ਵਿਧਾਨ ਸਭਾ ਦਾ ਇਲੈਕਸ਼ਨ ਲੜਨਾ ਹੁੰਦਾ, ਉਹ ਡਰ ਹੁੰਦਾ। ਵਿਧਾਨ ਸਭਾ ਜਿੱਤੇ ਤਾਂ ਲੋਕ ਸਭਾ ਇਲੈਕਸ਼ਨ ਆ ਜਾਂਦਾ। ਉਹ ਜਵਾਬਦੇਹੀ ਦੀ ਕਮੀ ਦਾ ਕੀ ਹੋਏਗਾ? ਇਲੈਕਸ਼ਨ ਪੱਕੇ ਤੌਰ ਤੇ ਸੈਂਟਰਲਾਈਜ਼ਡ ਹੋ ਜਾਏਗਾ, ਫਿਰ ਕੀ ਹੋਏਗਾ? ਮੈਂ ਇੱਕ ਸਟੱਡੀ ਪੜ੍ਹੀ ਸੀਗੀ ਜਦੋਂ ਇਹ ਪਿੱਛੇ ਜੇ ਚੱਲਦਾ ਪਿਆ ਸੀਗਾ ਕੰਮ, ਉਹਦੇ ਵਿੱਚ ਬੜਾ ਇੰਟਰਸਟਿੰਗ ਉਹਨਾਂ ਨੇ ਇੱਕ ਫੈਕਟ ਦਿੱਤਾ ਸੀਗਾ। ਕਹਿੰਦੇ ਕਿ ਜੇ ਲੋਕ ਸਭਾ ਵਿਧਾਨ ਸਭਾ ਦਾ ਇਲੈਕਸ਼ਨ ਇਕੱਠਾ ਹੁੰਦਾ ਹੈ ਨਾ, ਤਾਂ 77% ਵੋਟਰਸ ਇੱਕੋ ਜਗ੍ਹਾ ਤੇ ਇੱਕੋ ਪਾਰਟੀ ਨੂੰ ਵੋਟ ਕਰਦੇ ਆ। ਤੇ ਜੇ ਉਹ 6 ਮਹੀਨਿਆਂ ਦਾ ਅੰਤਰ ਹੁੰਦਾ ਹੈ ਤਾਂ ਉਹ 77 ਤੋਂ ਘੱਟ ਕੇ 61% ਰਹਿ ਜਾਂਦੀ। ਤੇ ਜੇ ਜ਼ਿਆਦਾ ਥੋੜਾ ਜਿਹਾ ਟਾਈਮ ਪੈ ਜਾਵੇ ਤਾਂ ਫਿਰ ਤੁਸੀਂ ਕਹਿ ਲਓ ਕਿ 61 ਤੋਂ ਵੀ ਡਿੱਗ ਪੈਂਦੀ। ਇਟ ਮੀਨ ਕਿ ਨਰਿੰਦਰ ਮੋਦੀ ਉਹਨਾਂ ਨੂੰ ਡੈਫੀਨਿਟਲੀ ਉਹਦਾ ਫਾਇਦਾ ਹੋਏਗਾ। ਕੇਂਦਰੀ ਮੁੱਦੇ ਜਿਹੜੇ ਉਹ ਹਾਵੀ ਹੋਣਗੇ, ਸੈਂਟਰਲਾਈਜ਼ਡ ਹੋ ਜਾਏਗਾ, ਲੇਕਿਨ ਲੋਕਲ ਮੁੱਦੇ ਜਿਹੜੇ ਆ ਦਬ ਜਾਣਗੇ। ਸੋ ਇਹ ਜਿਹੜੇ ਆਰਗੂਮੈਂਟ ਨੇ ਵਿਰੋਧ ਦੇ ਵਿੱਚ, ਇਹ ਵੀ ਜ਼ਰੂਰ ਅਹਿਮੀਅਤ ਰੱਖਦੇ ਆ। ਬਾਕੀ ਅਮੈਂਡਮੈਂਟਸ ਜਦੋਂ ਲੈ ਕੇ ਆਉਣਗੇ ਮੇਰੇ ਖਿਆਲ ਦੇ ਨਾਲ ਉਦੋਂ ਵੀ, ਕਿਉਂਕਿ ਖੇਤਰੀ ਪਾਰਟੀਆਂ ਨੂੰ ਖਤਰਾ ਹੋਏਗਾ ਤੇ ਖੇਤਰੀ ਪਾਰਟੀਆਂ ਦੀ ਪੌੜੀ ਤੇ ਤੁਰੇ ਫਿਰਦੇ ਆ। ਸੋ ਇਸ ਵਾਸਤੇ ਹਾਲੇ ਰੌਲਾ ਜ਼ਿਆਦਾ ਪੈ ਜਾਂਦਾ ਹੈ ਕਿ ਜੀ ਵਨ ਨੇਸ਼ਨ ਵਨ ਇਲੈਕਸ਼ਨ ਅਪਰੂਵ ਹੋ ਗਿਆ। ਅਰੇ ਸਭ ਅਪਰੂਵ ਹੋਇਆ ਕਿ ਇਹਨੂੰ ਸੈਸ਼ਨ 'ਚ ਰੱਖਿਆ ਜਾਵੇ। ਇਹ ਨਹੀਂ ਹੈ ਕਿ ਅਪਰੂਵ ਕਰ ਦਿੱਤਾ ਕਿ ਇੰਡੀਆ 'ਚ ਅੱਜ ਤੋਂ ਵਨ ਨੇਸ਼ਨ ਵਨ ਇਲੈਕਸ਼ਨ ਜਿਹੜਾ ਸ਼ੁਰੂ ਹੋ ਗਿਆ। ਜੀ ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਦੇ ਉੱਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਸਮਾਂ ਹੋਰ ਵੀ ਹੈ ਜਿਹਦੇ ਵਿੱਚ ਆਪਾਂ ਕਈ ਹੋਰ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਤੇ ਜਦੋਂ ਆਪਾਂ ਬ੍ਰੇਕ ਤੋਂ ਪਰਤੇ ਤਾਂ ਉਦੋਂ ਮੋਦੀ ਸਾਹਿਬ ਦੇ ਖੇਖਣਾ ਦੇ ਬਾਰੇ, ਜਿਹੜੇ ਉਹ ਅਕਸਰ ਸਟੇਜਾਂ ਤੋਂ ਕਰਦੇ ਰਹਿੰਦੇ ਨੇ, ਉਹਦੇ ਬਾਬਤ ਇੱਕ ਖਾਸ ਜਿਹੜਾ ਜ਼ਿਕਰ ਹੈ, ਕਈ ਹਵਾਲੇ ਨੇ ਰਿਪੋਰਟ ਦੇ ਵਿੱਚ, ਕਾਫੀ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ, ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ।
ਮੋਦੀ ਸਾਹਿਬ ਦੇ ਖੇਖਣਾਂ ਦੀ ਆਪਾਂ ਗੱਲ ਕੀਤੀ ਸੀ ਬ੍ਰੇਕ ਤੇ ਜਾਣ ਤੋਂ ਪਹਿਲਾਂ। ਉਸੇ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਮੋਦੀ ਸਾਹਿਬ ਲੰਘੇ ਦਿਨਾਂ ਦੇ ਵਿੱਚ ਆਪਾਂ ਪੰਜਾਬੀ ਰੇਡੀਓ ਇਸੇ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਵੀ ਜਦੋਂ ਉਹ ਯੂਕਰੇਨ ਤੇ ਦੌਰੇ ਤੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਦੇ ਨਾਲ ਵੀ ਗੱਲਬਾਤ ਕੀਤੀ ਸੀ ਤੇ ਉਹ ਵੀ ਆਪਾਂ ਰਿਪੋਰਟ ਇੱਕ ਉਦੋਂ ਵੀ ਆਈ ਸੀ, ਉਹ ਤੁਹਾਡੇ ਸਾਰਿਆਂ ਨਾਲ ਸਾਂਝੀ ਕੀਤੀ ਸੀ। ਉਹ ਸਾਲਸੀ ਕਰਨ ਦਾ ਯਤਨ ਕਰ ਰਹੇ ਸੀਗੇ ਦੋਨਾਂ ਧਿਰਾਂ ਦੇ ਵਿਚਾਲੇ ਤੇ ਉਹਨਾਂ ਨੇ ਦੋਨਾਂ ਧਿਰਾਂ ਨੂੰ ਕਿਹਾ ਵੀ ਔਨ ਦੀ ਰਿਕਾਰਡ ਵੀ, ਆਫ ਦੀ ਰਿਕਾਰਡ ਦਾ ਚਲੋ ਕੀ ਕੁਛ ਕਿਹਾ, ਕਿਹੜਾ ਕੋਈ ਲੀਡਰ ਦੱਸਦੇ ਨੇ, ਕੂਟਨੀਤੀ ਦੀਆਂ ਗੱਲਾਂ ਹੁੰਦੀਆਂ ਨੇ ਇਹ। ਪਰ ਅਸਲ ਦੇ ਵਿੱਚ ਇਹ ਉਹਨਾਂ ਦਾ ਜਿਹੜਾ ਤੰਤਰ ਸੀਗਾ, ਉਹਨਾਂ ਦਾ ਜਿਹੜਾ ਸਿਸਟਮ ਸੀਗਾ, ਉਹਨਾਂ ਨੇ ਪ੍ਰਭਾਵ ਇਹ ਸਿਰਜਿਆ ਵੀ ਉਹ ਦੋ ਮੁਲਕਾਂ ਦੇ ਵਿਚਾਲੇ ਜੰਗ ਰੋਕਣ ਦੀ ਗੱਲ ਕਰਦੇ ਨੇ। ਜਦੋਂ ਚੋਣਾਂ ਸੀਗੀਆਂ, ਲੋਕ ਸਭਾ ਚੋਣਾਂ, ਆਮ ਚੋਣਾਂ ਦੇਸ਼ ਦੇ ਵਿੱਚ, ਤਾਂ ਉਦੋਂ ਉਹਨਾਂ ਨੇ ਇੱਕ ਐਡ ਤਿਆਰ ਕੀਤੀ ਸੀ ਜਿਹਦੇ ਵਿੱਚ ਇੱਕ ਬੱਚੀ ਰੋਂਦੀ ਹੋਈ ਆਪਣੇ ਮੰਮੀ ਡੈਡੀ ਕੋਲੇ ਇਹ ਗੱਲ ਕਰਦੀ ਹੈ ਵੀ ਮੋਦੀ ਨੇ ਵਾਰ ਰੁਕਵਾ ਦਿੱਤੀ, ਮਤਲਬ ਜੰਗ ਰੁਕਵਾ ਦਿੱਤੀ ਮੋਦੀ ਨੇ। ਪਰ ਅਸਲ ਦੇ ਵਿੱਚ ਉਸ ਤੋਂ ਬਾਅਦ ਵੀ ਬਹੁਤ ਸਾਰੇ ਭਾਰਤੀ ਯੂਕਰੇਨ ਦੇ ਵਿੱਚ ਫਸੇ ਹੋਏ ਸੀਗੇ। ਵਾਰ ਨਹੀਂ ਸੀ ਰੁਕੀ। ਕੁਛ ਜਿਹੜਾ ਘੰਟਿਆਂ ਦਾ ਜਿਹੜਾ ਅਲਟੀਮੇਟਮ ਦਿੱਤਾ ਗਿਆ ਸੀਗਾ ਫਸੇ ਲੋਕਾਂ ਨੂੰ, ਜਿਹੜੇ ਕਿ ਪੋਲੈਂਡ ਵਾਲੇ ਪਾਸੇ ਜਾਂ ਹੋਰ ਦੂਜੇ ਪਾਸੇ ਯੂਕਰੇਨ ਦੇ ਵਿੱਚ ਇੰਡੀਅਨ ਸਟੂਡੈਂਟ ਫਸੇ ਹੋਏ ਸੀਗੇ। ਜੇਕਰ ਮੋਦੀ ਇੰਨਾ ਹੀ ਤਾਕਤਵਰ ਸੀ ਜਿਹਨੇ ਵਾਰ ਰੁਕਵਾਈ ਸੀ ਉਹਨਾਂ ਸਮਿਆਂ ਦੇ ਵਿੱਚ, ਤੇ ਉਸੇ ਮੋਦੀ ਦੇ ਦੇਸ਼ ਭਾਰਤ ਤੋਂ ਜਿਹੜੇ ਵਸ਼ਿੰਦੇ ਗਏ ਸੀ ਰੂਸ ਦੇ ਵਿੱਚ, ਫਿਰ ਉਹਨਾਂ ਨੇ ਜ਼ਬਰੀ ਭਰਤੀ ਕਿਉਂ ਕਰ ਲਈ? ਉਹਨਾਂ ਨੂੰ ਤਾਂ ਡਰ ਲੱਗਣਾ ਚਾਹੀਦਾ ਸੀ ਨਾ ਕਿ ਇਹ ਤਾਂ ਜੰਗ ਰੁਕਵਾਉਣ ਵਾਲੇ ਲੋਕ ਨੇ, ਕੱਲ ਨੂੰ ਕੀ ਪਤਾ ਜੰਗ ਜੇ ਸਾਡੇ ਵਿਰੋਧੀ ਲੜਨ ਲੱਗ ਪਏ ਤਾਂ ਸਾਡਾ ਤਾਂ ਤਹਿਸ ਨਹਿਸ ਕਰਕੇ ਰੱਖ ਦੇਣਗੇ ਸਾਰਾ ਕੁਛ। ਤਾਂ ਉਹਨਾਂ ਨੇ ਪਰ ਹੋਇਆ ਉਲਟ। ਇੰਡੀਆ ਤੋਂ ਗਏ ਜਿਹੜੇ ਲੋਕ ਸੀ, ਬੰਦਾ ਜਾਂਦਾ ਰੁਜ਼ਗਾਰ ਦੀ ਤਲਾਸ਼ ਦੇ ਵਿੱਚ, ਔਰ ਜਿਹੜੇ ਭੇਜਣ ਵਾਲੇ ਨੇ ਜ਼ਰੂਰੀ ਨਹੀਂ ਸਾਰੇ ਮਾੜੇ ਨੇ, ਪਰ ਬਹੁਤ ਤਰ੍ਹਾਂ ਦੇ ਜਿਹੜੇ ਉਹ ਲਾਲਚ ਦਿੰਦੇ ਨੇ, ਬਹੁਤ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਵੱਡੇ ਵੱਡੇ ਦਾਅਵੇ ਕਰਦੇ ਨੇ, ਪਰ ਹਕੀਕਤ 'ਚ ਕੀ ਨਿਬੜਦਾ ਆਪਾਂ ਨੂੰ ਪਤਾ ਹੀ ਆ। ਖੈਰ, ਉਹਨਾਂ ਦੀ ਉਸ ਜਿਹੜੀ ਦਾਅਵਾ ਸੀ ਜਾਂ ਗੱਲ ਸੀ, ਉਹਦਾ ਤਾਂ ਪਟਾਕਾ ਨਾਲ ਦੀ ਨਾਲ ਪੈ ਗਿਆ। ਪਰ ਹੁਣ ਉਸ ਤੋਂ ਬਾਅਦ ਉਹ ਤੁਹਾਨੂੰ ਪਤਾ ਵੱਡੇ ਵੱਡੇ ਦਾਅਵੇ ਸਿਰਜਣ 'ਚ ਜਿਹੜਾ ਉਹ ਪਿੱਛੇ ਨੇ, ਉਹ ਇੱਕ ਗੱਲ ਉਹਨਾਂ ਦੀ ਝੂਠੀ ਪੈਂਦੀ ਹੈ ਤੇ ਉਸ ਤੋਂ ਬਾਅਦ 10 ਅਗਲੀਆਂ ਹੋਰ ਤਿਆਰ ਹੁੰਦੀਆਂ। ਲੰਘੇ ਦਿਨੀ ਕੀ ਹੋਇਆ ਕਿ ਉਹ ਜਦੋਂ 15 ਅਗਸਤ ਦੇ ਮਾਮਲੇ ਦੇ 15 ਅਗਸਤ ਦੇ ਦਿਨ ਬੋਲ ਰਹੇ ਸੀ ਲਾਲ ਕਿਲ੍ਹੇ ਦੇ ਉੱਤੋਂ, ਤਾਂ ਉਹਨਾਂ ਨੇ ਕਿਹਾ ਕਿ ਔਰਤਾਂ ਤੇ ਜਿਹੜਾ ਵਿਰੁੱਧ ਅਪਰਾਧ ਆ ਨਾ, ਇਹਨਾਂ ਨੂੰ ਅਸੀਂ ਸਹਿਣ ਨਹੀਂ ਕਰਾਂਗੇ। ਉਹਨਾਂ ਨੇ 75ਵੀਂ ਵਰ੍ਹੇਗੰਢ ਜਦੋਂ ਸਾਲ 2022 ਦਾ ਆਜ਼ਾਦੀ ਦਿਹਾੜਾ ਸੀਗਾ, ਉਦੋਂ ਵੀ ਇਹ ਗੱਲ ਕਹੀ ਸੀ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਈ ਔਰਤਾਂ ਦੇ ਵਿਰੁੱਧ ਜਿਹੜੇ ਅਪਰਾਧ ਨੇ ਉਹਨਾਂ ਨੂੰ ਅਸੀਂ ਸਿੱਝਾਂਗੇ। ਫਿਰ ਉਹ ਇੱਕ ਹੋਰ ਕੌਮਾਂਤਰੀ ਮੰਚ ਉੱਤੇ ਗਏ ਤੇ ਉਹਨਾਂ ਨੇ ਇੱਕ ਬਹੁਤ ਵੱਡੀ ਸਪੀਚ ਦਿੱਤੀ ਵਿਮਨ ਇੰਪਾਵਰਮੈਂਟ ਦੇ ਉੱਤੇ ਕਿ ਉਹ ਔਰਤਾਂ ਨੂੰ ਜਿਹੜਾ ਉਹ ਅਸੀਂ ਇੰਪਾਵਰ ਕਰ ਰਹੇ ਹਾਂ ਸਾਡੇ ਦੇਸ਼ ਦੇ ਵਿੱਚ ਆ। ਪਰ ਹਾਲਾਤ ਕੀ ਨੇ? 9 ਦਿਨ ਬਾਅਦ ਜਦੋਂ ਕੋਲਕਾਤਾ ਵਾਲਾ ਮਾਮਲਾ ਜਿਹੜਾ ਆਪਾਂ ਚਰਚਾ ਕਰਦੇ ਹਾਂ, ਆਰਜੀਕਰ ਮੈਡੀਕਲ ਕਾਲਜ ਵਾਲਾ, ਤਾਂ ਉਦੋਂ ਉਹਨਾਂ ਨੇ ਇਸ ਘਟਨਾ ਉੱਤੇ ਟਿੱਪਣੀ ਕੀਤੀ ਸੀਗੀ। ਮਣੀਪੁਰ ਦੇ ਵਿੱਚ ਕੀ ਹੋ ਰਿਹਾ? ਆਪਾਂ ਕੁੱਕੀ ਤੇ ਮਤਈ ਭਾਈਚਾਰੇ ਦੀਆਂ ਔਰਤਾਂ ਦੇ ਨਾਲ, ਜੋ ਉਹਨਾਂ ਦੀ ਵੀਡੀਓ ਜਿਹੜੀ ਵਾਇਰਲ ਹੋਈ ਸੀ ਉਸ ਮਾਮਲੇ ਦੇ ਵਿੱਚ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਵਿੱਚ ਹਾਲਾਤ ਦੇਖ ਲਓ, ਮੱਧ ਪ੍ਰਦੇਸ਼ ਦੇ ਵਿੱਚ ਹਾਲਾਤ ਦੇਖ ਲਓ। ਆਪਾਂ ਕਿੰਨੀਆਂ ਘਟਨਾਵਾਂ ਤੁਹਾਡੇ ਨਾਲ ਇੱਕ ਲੰਘੇ ਦਿਨੀ ਸਾਂਝੀਆਂ ਕੀਤੀਆਂ ਸੀਗੀਆਂ। ਦਿੱਲੀ ਜਿਹੜੀ ਕਿ ਕੈਪੀਟਲ ਹੈ, ਕੈਪੀਟਲ ਦੇ ਬਾਰੇ ਤਾਂ ਇਹ ਕਿਹਾ ਜਾਂਦਾ ਨਾ ਕਿ ਦੁਨੀਆ ਭਰ ਦੇ ਵਿੱਚ ਜੋ ਹਾਲਾਤ, ਜਿਸ ਤਰ੍ਹਾਂ ਦੇ ਵੀ ਸਿਚੁਏਸ਼ਨ ਤੁਹਾਡੀ ਕੈਪੀਟਲ ਦੇ ਵਿੱਚ ਹੈ, ਕ੍ਰਾਈਮ ਨੂੰ ਲੈ ਕੇ, ਰੁਜ਼ਗਾਰ ਦੇ ਮੌਕਿਆਂ ਨੂੰ ਲੈ ਕੇ, ਜਾਂ ਹੋਰ ਜਿਹੜੇ ਮਾਮਲੇ ਨੇ ਇਨਵੈਸਟਮੈਂਟ ਨੂੰ ਲੈ ਕੇ, ਉਸ ਤਰ੍ਹਾਂ ਦੀ ਇਮੇਜ ਤੁਹਾਡੀ ਕੌਮਾਂਤਰੀ ਪੱਧਰ ਤੇ ਬਣਦੀ ਹੈ। ਤੇ ਜੇਕਰ ਕੈਪੀਟਲ ਦੇ ਬਾਰੇ, ਦਿੱਲੀ ਦੇ ਬਾਰੇ ਗੱਲ ਕਹੀ ਜਾਵੇ ਦੁਨੀਆ ਭਰ ਦੇ ਵਿੱਚ ਕਿ ਉੱਥੇ ਕੁਝ ਮਿੰਟਾਂ ਦੇ ਵਿੱਚ ਇੱਕ ਬੀਬੀ ਜਿਹੜੀ ਆ ਉਹ ਜਿਸਮਾਨੀ ਤੌਰ ਤੇ ਵਧੀਕੀ ਦਾ ਸ਼ਿਕਾਰ ਹੋ ਰਹੀ ਹੈ, ਤੇ ਦੁਨੀਆ ਭਰ 'ਚ ਤੁਸੀਂ ਕੀ ਸੰਦੇਸ਼ ਦਿਓਗੇ? ਤੁਸੀਂ ਗੱਲਾਂ ਕਰਦੇ ਹੋ ਵਿਸ਼ਵ ਗੁਰੂ ਬਣਨ ਦੀਆਂ, ਤੁਸੀਂ ਗੱਲਾਂ ਕਰਦੇ ਹੋ ਕਿ ਅਸੀਂ ਅਗਵਾਈ ਕਰਤਾ, ਅਸੀਂ ਇੰਨੀ ਵੱਡੀ ਆਰਥਿਕਤਾ, ਪਰ ਜੋ ਤੁਹਾਡੀ ਵਸੋਂ ਦੇ ਨਾਲ ਹੋ ਰਿਹਾ, ਚਾਹੇ ਉਹ ਬਲਡੋਜ਼ਰ ਦੇ ਮਾਮਲੇ ਦੇ ਵਿੱਚ ਹੋ ਰਿਹਾ, ਚਾਹੇ ਉਹ ਮਿਨੋਰਟੀ ਦੇ ਮਾਮਲੇ ਦੇ ਵਿੱਚ ਹੋ ਰਿਹਾ, ਚਾਹੇ ਉਹ ਕੋਈ ਜਿਹੜੇ ਤਰ੍ਹਾਂ ਦੇ ਮਾਫੀਆਜ਼ ਨੇ ਉਹ ਕਰ ਰਹੇ ਨੇ, ਤੇ ਚਾਹੇ ਉਹ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਹੈ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਔਰਤਾਂ ਦੇ ਵਿਰੁੱਧ ਅਪਰਾਧ ਜਿਹੜਾ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ, ਪਰ ਦੂਜੇ ਪਾਸੇ ਹਕੀਕਤ ਕੀ ਹੈ? ਹਕੀਕਤ ਇਹ ਹੈ ਕਿ ਤੁਹਾਡੇ ਨਾਲ ਹੀ ਫੋਟੋ ਜਿਹੜਾ ਉਹ ਇੱਕ ਰਾਜਸਥਾਨ ਦਾ ਜਿਹਦੇ ਨਾਮ ਮੂਹਰੇ ਬਾਪੂ ਲਾਉਂਦੇ ਆਸਾਰਾਮ, ਉਹ ਬੰਦਾ ਬਲਾਤਕਾਰ ਦੇ ਮਾਮਲੇ ਦੇ ਵਿੱਚ ਸਜ਼ਾ ਜ਼ਾਬਤਾ, ਤੁਹਾਡੀ ਉਹਦੇ ਨਾਲ ਫੋਟੋ ਹੈ। ਇਸ ਤੋਂ ਇਲਾਵਾ ਬਨਾਰਸ ਹਿੰਦੂ ਯੂਨੀਵਰਸਿਟੀ ਜਿਹੜਾ ਮਾਮਲਾ ਨਿਕਲਿਆ ਸੀ, ਉਹ ਬੰਦੇ ਭਾਜਪਾ ਆਈਟੀ ਸੈੱਲ ਦੇ ਬੰਦੇ ਸੀ ਤੇ ਮੋਦੀ ਨਾਲ ਉਹਨਾਂ ਦੀਆਂ ਫੋਟੋਆਂ ਸੀਗੀਆਂ। ਗੁਜਰਾਤ ਦਾ ਇੱਕ ਬਹੁਤ ਵੱਡਾ ਧਨਾੜ ਵਪਾਰੀ ਹੈ ਜਿਹਦੇ ਘਰੇ ਮੋਦੀ ਸਾਹਿਬ ਅਕਸਰ ਜਾਂਦੇ ਨੇ, ਠਹਿਰਦੇ ਨੇ, ਤੇ ਉਹ ਇਹਨਾਂ ਦੇ ਸਮਾਗਮਾਂ ਦਾ ਖਰਚਾ ਵੀ ਚੁੱਕਦਾ। ਉਹਦੀ ਇੱਕ ਏਅਰਲਾਈਨ ਵੀ ਹੈ। ਉਸ ਏਅਰਲਾਈਨ ਦੇ ਵਿੱਚ ਇੱਕ ਬੀਬੀ ਨੇ ਦੋਸ਼ ਲਾਏ ਉਸ ਬੰਦੇ ਉੱਤੇ, ਉਹਦੀਆਂ ਵੀ ਤਸਵੀਰਾਂ ਨੇ। ਮਤਲਬ ਤੁਸੀਂ ਜੋ ਮਰਜ਼ੀ ਜਿਹੜਾ ਉਹ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕਰੋ, ਪਰ ਅਸਲ ਜਿਹੜੀਆਂ ਤਲਖ ਹਕੀਕਤਾਂ ਨੇ ਉਹਨਾਂ ਤੋਂ ਤੁਸੀਂ ਭੱਜ ਨਹੀਂ ਸਕਦੇ।
ਤੁਸੀਂ ਮੁਨਕਰ ਨਹੀਂ ਹੋ ਸਕਦੇ। ਦੁਨੀਆ ਨੂੰ ਬੇਸ਼ੱਕ ਲਚਕੀਲੇ ਲੋਕਾਂ ਨੂੰ ਬੇਸ਼ੱਕ ਲਚਕੀਲੇ ਭਾਸ਼ਣ ਜਾਂ ਅਗਰੈਸਿਵ ਕਰਨ ਵਾਲੇ ਭਾਸ਼ਣ ਜਾਂ ਇੱਕ ਬਹੁ ਗਿਣਤੀ ਦੇ ਜਿਹੜੇ ਸੈਂਟੀਮੈਂਟ ਨੇ, ਰਿਲੀਜੀਅਸ ਸੈਂਟੀਮੈਂਟ, ਉਹਨਾਂ 'ਚ ਭਾਸ਼ਣ ਤੁਸੀਂ ਲੱਖ ਦੇਈ ਜਾਓ, ਪਰ ਹਕੀਕਤ ਤੋਂ ਤੁਸੀਂ ਭੱਜ ਜਾਓਗੇ, ਮੁਨਕਰ ਹੋ ਜਾਓਗੇ। ਕੱਲ੍ਹ ਹੀ ਆਪਾਂ ਪ੍ਰੋਗਰਾਮ ਦੇ ਵਿੱਚ ਚਰਚਾ ਕਰਕੇ ਹਟੇ ਹਾਂ ਕਿ ਪ੍ਰੈਸ ਫਰੀਡਮ ਜਿਹੜਾ ਇੰਡੈਕਸ ਹੈ, ਉਸ ਮਾਮਲੇ ਦੇ ਵਿੱਚ, ਔਰ ਭਾਰਤ ਉਸ ਮਾਮਲੇ ਦੇ ਵਿੱਚ ਉਹਨਾਂ ਮੁਲਕਾਂ ਦੇ ਵਿੱਚ ਹੈ ਜਿਨ੍ਹਾਂ ਦੇ ਵਿੱਚ ਇਹਨਾਂ ਦੀ ਬਰਾਬਰੀ ਕੋਈ ਨਹੀਂ, ਨਾ ਵਸੋਂ ਤੇ ਨਾ ਇਹਨਾਂ ਦੀ ਆਰਥਿਕਤਾ ਦੇ ਵਿੱਚ, ਤੇ ਮੁਕਾਬਲਾ ਕਰਨਗੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਨੇ ਜਾਂ ਜਿਹੜੇ ਭਾਜਪਾਈ ਸਮਰਥਕ ਨੇ, ਉਹ ਮੁਕਾਬਲਾ ਕਰਨਗੇ ਜਦੋਂ ਤੱਕ ਕਿਸੇ ਸਰਕਾਰ ਨੇ ਕੋਈ ਚੰਗਾ ਕੀਤਾ, ਉਹ ਤਾਂ ਕਹਿਣਗੇ ਜੀ ਅਮਰੀਕਾ ਜਦੋਂ ਕੋਈ ਮੰਗ ਕਰਦਾ ਕਿ ਬਈ ਸਾਨੂੰ ਤੁਸੀਂ ਆਹ ਦਿਓ, ਸਾਨੂੰ ਤੁਸੀਂ ਆਹ ਦਿਓ, ਇਹ ਕਹਿਣਗੇ ਜੀ ਅਮਰੀਕਾ ਕੈਨੇਡਾ ਚਾਹ ਹੁੰਦਾ, ਤੇ ਜਦੋਂ ਸਰਕਾਰ ਕੁਛ ਕਰ ਦਿੰਦੀ ਹੈ ਫਿਰ ਕਹਿੰਦੇ ਜੀ ਦੇਖੋ ਅਸੀਂ ਅਮਰੀਕਾ ਕੈਨੇਡਾ ਦੇ ਬਰਾਬਰ ਕਰਤਾ। ਤੇ ਜਦੋਂ ਕੋਈ ਸਰਕਾਰ ਦੀ ਪ੍ਰਾਪਤੀ ਨਹੀਂ ਹੁੰਦੀ, ਕੋਈ ਸਰਕਾਰ ਨੂੰ ਕੋਈ ਬੰਦਾ ਪੁੱਛਦਾ ਹੈ ਕਿ ਤੁਸੀਂ ਕੀ ਕੀਤਾ ਇੰਨੇ ਸਾਲਾਂ ਦੇ ਵਿੱਚ, ਫਿਰ ਕਹਿੰਦੇ ਪਾਕਿਸਤਾਨ 'ਚ ਕਿਹੜਾ ਕੁਛ ਹੋ ਰਿਹਾ, ਸ਼੍ਰੀਲੰਕਾ ਦੇ ਵਿੱਚ ਕਿਹੜਾ ਕੁਛ ਹੋ ਰਿਹਾ। ਸ਼੍ਰੀਲੰਕਾ ਦੇ ਤਾਂ ਲੀਡਰਾਂ ਨੂੰ ਵੋਟਾਂ ਵੀ ਨਹੀਂ ਪਾਈਆਂ, ਤੁਹਾਨੂੰ ਤਾਂ ਵੋਟਾਂ ਪਾਈਆਂ ਲੋਕਾਂ ਨੇ, ਤੁਹਾਨੂੰ ਤਾਂ ਚੁਣਿਆ 5 ਸਾਲਾਂ ਵਾਸਤੇ ਫਿਰ ਲੋਕਾਂ ਨੇ। ਪਾਕਿਸਤਾਨ ਵਾਲੇ ਜ਼ਰਦਾਰੀ ਨੂੰ ਥੋੜ੍ਹਾ ਵੋਟਾਂ ਪਾਈਆਂ, ਲੋਕਾਂ ਨੇ ਵੋਟਾਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਈਆਂ। ਜਾਂ ਤਾਂ ਕਹੋ ਕਿ ਜ਼ਰਦਾਰੀ ਇੱਥੇ ਆਇਆ ਸੀ ਚੋਣ ਪ੍ਰਚਾਰ ਕਰਨ, ਅਸੀਂ ਤਾਂ ਉਹਦੇ ਮੂੰਹ ਨੂੰ ਵੋਟਾਂ ਪਵਾ ਲਈਆਂ, ਹੁਣ ਅਸੀਂ ਕਰੀਏ ਕਿ ਉਹ ਵੋਟਾਂ ਲੈ ਕੇ ਪਾਕਿਸਤਾਨ ਜਾ ਕੇ ਬਹਿ ਗਿਆ। ਚੀਨ ਦੇ ਮਾਮਲੇ ਦੇ ਵਿੱਚ ਅੱਜ ਤੱਕ ਸਰਕਾਰ ਸਥਿਤੀ ਨਹੀਂ ਸਪਸ਼ਟ ਕਰ ਸਕੀ, ਹਾਲਾਂਕਿ ਵਿਰੋਧੀ ਧਿਰ ਦੇ ਲੀਡਰ ਇਲਜ਼ਾਮ ਲਾਉਂਦੇ ਨੇ। ਮਾਈਨੋਰਟੀ ਦੇ ਮਾਮਲੇ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਇੱਥੇ ਆ ਕੇ ਅਮਰੀਕਾ ਦੀ ਧਰਤੀ ਦੇ ਉੱਤੇ ਕਹਿ ਗਿਆ ਕਿ ਬਈ ਇਹ ਸਿੱਖਾਂ ਦੇ ਨਾਲ ਵਧੀਕੀ ਹੋ ਰਹੀ ਹੈ, ਜਾਂ ਹੋਰ ਜਿਹੜੀਆਂ ਮਾਈਨੋਰਟੀਜ਼ ਨੇ ਘੱਟ ਗਿਣਤੀਆਂ, ਉਹਨਾਂ ਨਾਲ ਲਗਾਤਾਰ ਵਧੀਕੀ ਹੋ ਰਹੀ ਹੈ, ਤੇ 2014 ਤੋਂ ਬਾਅਦ ਉੱਥੇ ਡੈਮੋਕ੍ਰੇਸੀ ਸਸਪੈਂਡਡ ਆ, ਉੱਥੇ ਡੈਮੋਕ੍ਰੇਸੀ ਹੈ ਹੀ ਨਹੀਂਗੀ, ਲੋਕਤੰਤਰ ਹੈ ਨਹੀਂਗਾ। ਪਰ ਜਿਹੜੇ ਇੱਥੇ ਲੋਕ ਵਸਦੇ ਨੇ ਉਹਨਾਂ ਨੂੰ ਤਾਂ ਪਤਾ ਹੈ ਕਿ ਲੋਕਤੰਤਰ ਤਾਂ ਉੱਥੇ 1947 ਤੋਂ ਬਾਅਦ ਵੀ ਨਹੀਂ ਹੋਇਆ। ਮਾਈਨੋਰਟੀ ਨੂੰ ਤਾਂ ਅਹਿਸਾਸ ਹੋਇਆ ਕਿ ਵਾਕਈ ਇੱਥੇ ਡੈਮੋਕ੍ਰੈਟਿਕ ਕੋਈ ਸਿਸਟਮ ਬਹਾਲ ਹੈ। ਪਰ ਇਹ ਕੋਈ ਗੱਲਾਂ ਅਸੀਂ ਥੋੜ੍ਹੋ ਕਰ ਰਹੇ ਹਾਂ, ਮਨੋਂ ਥੋੜ੍ਹੋ ਬਣਾ ਰਹੇ ਹਾਂ। ਤੁਸੀਂ ਸਟੇਜਾਂ ਦੇ ਉੱਤੋਂ ਦਾਅਵੇ ਕਰਦੇ ਆ, ਘੰਟੇ ਬਾਅਦ ਜਦੋਂ ਫੈਕਟ ਚੈੱਕ ਕਰੀਦਾ ਕਿਸੇ ਵੀ ਮਾਮਲੇ ਦੇ ਵਿੱਚ ਤੁਹਾਡੀ ਗੱਲ ਝੂਠੀ ਨਿਕਲਦੀ ਹੈ। ਗੱਲਾਂ ਤੁਸੀਂ ਵਰਲਡ ਲੈਵਲ ਤੇ ਅਗਵਾਈ ਕਰਤਾ ਵਾਂਗੂ ਕਰਦੇ ਹੋ, ਗੱਲਾਂ ਤੁਸੀਂ ਇਹ ਕਰਦੇ ਹੋ ਕਿ ਸਾਡੇ ਦੇਸ਼ ਦੇ ਵਿੱਚ ਹੁਣ ਇੱਕ ਅਮਿਤਾਭ ਬੱਚਨ ਅਦਾਕਾਰ, ਉਹ ਗੁਜਰਾਤ ਦੇ ਬਾਰੇ ਕਹੀ ਜਾਂਦਾ ਰਹਿੰਦਾ ਕਿ ਬਈ ਇੱਥੇ ਆਓ, ਟੂਰਿਜ਼ਮ ਬੜਾ ਹੈ। ਜਦੋਂ ਸਪੇਨ ਦੀ ਇੱਕ ਔਰਤ ਜਿਹੜੀ ਆਪਣੇ ਕਹਿ ਲਓ ਕਿ ਪਾਰਟਨਰ ਦੇ ਨਾਲ ਘੁੰਮਣ ਗਈ ਸੀ, ਉਹਦੇ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ, ਤੇ ਦੁਨੀਆ ਭਰ 'ਚ ਤੁਸੀਂ ਕੀ ਮੂੰਹ ਲੈ ਕੇ ਜਾਓਗੇ, ਕਿਹੜੇ ਮੂੰਹ ਨਾਲ ਕਹੋਗੇ ਕਿ ਸਾਡੇ ਲੋਕ ਇੱਥੇ ਆ ਕੇ ਸੈਲਾਨੀ ਆਉਣ ਜਾਂ ਸਾਡੇ ਟੂਰਿਜ਼ਮ ਵਧੇ, ਜਦੋਂ ਟੂਰਿਸਟਾਂ ਦੇ ਨਾਲ, ਸੈਲਾਨੀਆਂ ਦੇ ਨਾਲ ਤੁਹਾਡੇ ਲੋਕ ਉਹਨਾਂ ਨੂੰ ਬਦਤਮੀਜ਼ ਕਰਦੇ ਆ। ਔਰ ਇੱਕ ਦਿਨ ਆਪਾਂ ਰਿਪੋਰਟ ਵੀ ਕੀਤੀ ਸੀ ਇਸੇ ਪੰਜਾਬੀ ਰੇਡੀਓ ਦੇ ਇਸੇ ਪ੍ਰੋਗਰਾਮ ਦੇ ਵਿੱਚ ਕਿ ਸੈਲਾਨੀਆਂ ਪ੍ਰਤੀ ਜਿਹੜੀ ਨਫ਼ਰਤ ਜਾਂ ਉਹਨਾਂ ਪ੍ਰਤੀ ਜਿਹੜੇ ਅਪਰਾਧ ਆ ਉਹਨਾਂ ਦੀ ਕਿੰਨੀ ਦਰ ਹੈ। ਤੇ ਮਹਿਜ਼ 100 ਕੁਛ ਮਾਮਲੇ ਦਰਜ ਹੋਏ ਨੇ ਕੁਝ ਸਾਲਾਂ ਦੇ ਵਿੱਚ, ਉਹਨਾਂ ਦੇ ਵਿੱਚੋਂ ਜਿਹੜੀ ਉਹਨਾਂ ਦੀ ਪਰਸੈਂਟੇਜ ਆ ਉਹਨਾਂ ਨੂੰ ਨਿਆਂ ਦਿਵਾਉਣ ਦੀ, ਪੀੜਤਾਂ ਨੂੰ, ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ, ਮਹਿਜ਼ 2% ਵੀ ਨਹੀਂ। ਉਹ 100 ਕੁਛ ਮਾਮਲਿਆਂ ਦੇ ਵਿੱਚੋਂ 7 ਬੰਦਿਆਂ ਨੂੰ ਸਜ਼ਾ ਹੋਈ ਹੈ। 150 ਕੁਛ ਮਾਮਲੇ ਦਰਜ ਹੋਏ ਸੀ ਜਿਨ੍ਹਾਂ ਦੇ ਵਿੱਚੋਂ, ਤਾਂ ਕਿੰਨੇ ਪਰਸੈਂਟ ਨਿਕਲੂਗਾ? ਕੁਛ ਪਰਸੈਂਟ ਵੀ ਮਸਾਂ ਨਿਕਲਦਾ। ਤੇ ਜੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਜੀ ਉੱਥੇ ਘੁੰਮੋ, ਉੱਥੇ ਤੁਸੀਂ ਪੈਸਾ ਸਪੈਂਡ ਕਰੋ, ਟਾਈਮ ਸਪੈਂਡ ਕਰੋ, ਆਹ ਸਾਡਾ ਫਲਾਂ ਸ਼ਹਿਰ ਆ, ਆਹ ਸਾਡਾ ਫਲਾਂ ਸ਼ਹਿਰ ਹੈ। ਵਾਰਾਣਸੀ ਜਿੱਥੋਂ ਚੁਣ ਕੇ ਆਏ ਸੀ ਮੋਦੀ ਸਾਹਿਬ, ਜਿਹੜੇ ਸਾਲ ਉਹਨਾਂ ਦੀ ਚੋਣ ਹੋਈ ਆ, ਉਸ ਸਾਲ ਵਰਲਡ ਦੇ ਗੰਦੇ ਸ਼ਹਿਰਾਂ ਦੇ ਵਿੱਚੋਂ ਇੱਕ ਸੀਗਾ। ਤੇ ਇਹਦੇ ਵਿੱਚ ਸਾਨੂੰ ਦੁੱਖ ਇਸ ਗੱਲ ਦਾ ਕਿ ਇਹਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਾਂ ਵੀ ਆਇਆ ਸੀ, ਉਹ ਲਿਸਟ 2014-15 ਦੀ ਸੀ। ਤੇ ਗੱਲਾਂ ਕਰਦੇ ਵੱਡੀਆਂ ਅਸੀਂ ਪਵਿੱਤਰ ਸ਼ਹਿਰ ਦਾ ਦਰਜਾ ਦਿਆਂਗੇ, ਅਸੀਂ ਆਹ ਕਰਾਂਗੇ, ਅਸੀਂ ਫਲਾਂ ਭਾਈਚਾਰੇ ਨੂੰ ਆਹ ਦੇਤਾ। ਤੁਹਾਡੇ ਐਲਾਨ ਤੁਸੀਂ ਕੀ ਕਰਦੇ ਹੋ ਉਹ ਇੱਕ ਵੱਖਰੀ ਗੱਲ ਆ, ਪਰ ਜਿਹੜਾ ਤੁਸੀਂ ਅਮਲ ਦੇ ਵਿੱਚ ਕਰਦੇ ਹੋ ਉਹ ਇੱਕ ਵੱਖਰੀ ਗੱਲ ਆ। ਹਕੀਕਤ ਇਹ ਹੈ ਕਿ ਤੁਸੀਂ ਇੱਕ ਆਪਣੇ ਆਲੇ ਦੁਆਲੇ ਇੱਕ ਜੁੰਡਲੀ ਆ, ਇੱਕ ਬਹੁ ਗਿਣਤੀ ਦੀਆਂ ਸੈਂਟੀਮੈਂਟਸ ਨੇ ਜਿਨ੍ਹਾਂ ਨੂੰ ਤੁਸੀਂ ਨਾਲ ਚੁੱਕੀ ਫਿਰਦੇ ਹੋ। ਇੱਕ ਆਲੇ ਦੁਆਲੇ ਤੁਹਾਡਾ ਜਿਹੜਾ ਉਹ ਆਭਾ ਮੰਡਲ ਹੈ, ਉਹ ਤੁਹਾਡੇ ਚਾਪਲੂਸ ਨੇ, ਉਹ 8-7 ਐਂਕਰ ਨੇ, 7-8 ਕੁਛ ਹੋਰ ਲੋਕ ਨੇ ਜਿਹੜੇ ਤੁਹਾਨੂੰ ਦੱਸ ਦਿੰਦੇ ਨੇ ਕਿ ਭਾਈ ਆਹ ਮੁਲਕ ਦੇ ਵਿੱਚ ਆਹ ਹੋ ਰਿਹਾ, ਆਹ ਸੂਬੇ ਦੇ ਵਿੱਚ ਆਹ ਲੋਕ ਆ। ਉਹੇ ਜਿਹਾ ਪਹਿਰਾਵਾ ਪਾ ਕੇ, ਉੱਥੇ ਉਹ ਜਿਹੀ ਦਸਤਾਰ ਸਜਾ ਕੇ ਤੁਸੀਂ ਉੱਥੇ ਜਾ ਵੜਦੇ ਹੋ ਪ੍ਰਭਾਵ ਸਿਰਜਣ ਦੇ ਲਈ ਕਿ ਮੈਂ ਤੁਹਾਡਾ ਆ। ਪਰ ਮੈਂ ਤੁਹਾਡਾ ਸਟੇਜ ਤੋਂ ਕੁਛ ਮਿੰਟ ਕਹਿਣ ਨਾਲ ਨਹੀਂ ਬਣਦਾ। ਮੈਂ ਤੁਹਾਡਾ ਤਾਂ ਬਣਦਾ ਜੇਕਰ ਤੁਸੀਂ ਵਾਕਈ ਉਸ ਖਿੱਤੇ ਦੇ ਲੋਕਾਂ ਨੂੰ ਨਾਲ ਲੈ ਕੇ ਜਾਂਦੇ ਹੋ, ਜਗਰਾਉਂ ਆਉਣੇ ਹੋ, ਦਸਤਾਰ ਸਜਾਉਣੇ। ਸੋਹਣੀ ਗੱਲ ਆ, ਅਸੀਂ ਕਹਿਣਾ ਕਿ ਤੁਸੀਂ 24 ਘੰਟੇ ਸਜਾਈ ਰੱਖੋ, 7 ਦਿਨ ਸਜਾਈ ਰੱਖੋ, ਸਾਰਾ ਸਾਲ ਸਜਾਈ ਰੱਖੋ। ਪਰ ਉਸੇ ਖਿੱਤੇ ਦੇ, ਉਸੇ ਪੰਜਾਬ ਦੇ ਲੋਕਾਂ ਬਾਰੇ ਤੁਸੀਂ ਕਹਿੰਦੇ ਹੋ ਕੁਛ ਰਾਜ ਨੇ ਜਿਹੜੇ ਲੋਕ ਨੇ ਜਿਹੜੇ ਪਾਣੀ ਦੇਣ ਦੀ ਗੱਲ ਬਦਲੇ ਡਾਂਗਾਂ ਚੁੱਕ ਲੈਂਦੇ ਨੇ, ਤਾਂ ਫਿਰ ਅਸੀਂ ਕੀ ਮੰਨੀਏ? ਤੁਸੀਂ ਉਹੀ ਲੋਕ ਹੋ ਜਿਹੜੇ, ਤੁਸੀਂ ਉਹੀ ਇਨਸਾਨ ਹੋ, ਉਹੀ ਲੀਡਰ ਹੋ ਜਿਹੜੇ ਕਹਿੰਦੇ ਹੋ ਕਿ ਪੰਜਾਬ ਦੇ ਲੋਕ ਤਾਂ ਹੁਣ ਪ੍ਰਵਾਸੀਆਂ ਨੂੰ ਡਾਂਗਾਂ ਚੱਕ ਕੇ ਪੈ ਜਾਂਦੇ। ਅਸੀਂ ਕੋਈ ਡਾਂਗਾਂ ਚੱਕ ਕੇ ਖੜੇ ਹਾਂ?
ਅੱਜ ਵੀ ਪ੍ਰਵਾਸੀ ਕੋਈ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਕੰਮ ਕਰ ਰਿਹਾ, ਠੀਕ ਹੈ, ਪਰ ਅਸੀਂ ਕਹਿੰਦੇ ਕਿ ਜੇਕਰ ਉਹ ਇੱਥੇ ਪਲਾਟ ਲੈ ਸਕਦੇ ਤੇ ਅਸੀਂ ਜਾ ਕੇ ਰਾਜਸਥਾਨ 'ਚ ਜ਼ਮੀਨ ਕਿਉਂ ਨਹੀਂ ਲੈ ਸਕਦੇ, ਅਸੀਂ ਜਾ ਕੇ ਹਿਮਾਚਲ 'ਚ ਕਿਉਂ ਨਹੀਂ ਲੈ ਸਕਦੇ, ਪੰਜਾਬੀਆਂ ਨੂੰ ਹੱਕ ਕਿਉਂ ਨਹੀਂ ਜੇਕਰ ਪੰਜਾਬ ਦੀ। ਔਰ ਇਹ ਇਕੱਲੀ ਹੱਕ ਦੀ ਗੱਲ ਨਹੀਂ, ਇਕੱਲੀ ਡਾਂਗ ਦੀ ਗੱਲ ਨਹੀਂ, ਸਾਡੀ ਬੁਨਿਆਦ ਦੀ ਗੱਲ ਹੈ। ਸਾਡਾ ਸੋਸ਼ਲ ਡਾਇਲਮਾ ਚੇਂਜ ਕਰ ਰਹੇ ਹੋ ਤੁਸੀਂ, ਸਾਡਾ ਸੱਭਿਆਚਾਰ ਬਦਲ ਰਹੇ ਹੋ ਔਰ ਸਾਡੇ ਪਾਣੀਆਂ ਤੇ ਡਾਕਾ ਮਾਰ ਰਹੇ ਹੋ, ਤੇ ਉੱਤੋਂ ਜੇ ਕੋਈ ਗੱਲ ਕਰਦਾ ਤੇ ਤੁਸੀਂ ਕਿਹਨੂੰ ਉਹ ਨਾ ਗੱਲ ਕਰੋ। ਇਹ ਗੱਲ ਪਾੜਦੀ ਹੈ ਲੋਕਾਂ ਨੂੰ, ਤੇ ਜਿਹੜਾ ਤੁਸੀਂ ਸਾਡੇ ਨਾਲ ਵਰਤਾਰਾ ਕਰ ਰਹੇ ਹੋ ਕਿ ਉਹ ਸਾਨੂੰ ਤੁਹਾਡੇ ਨਾਲ ਜੋੜਦਾ, ਬਿਲਕੁਲ ਨਹੀਂ ਜੋੜਦਾ। ਔਰ ਇੱਕ ਦਿਨ ਆਪਾਂ ਇੱਕ ਸ਼ਬਦ ਦੀ ਗੱਲ ਕੀਤੀ ਸੀ, ਸ਼ਬਦ ਚੋਣ ਜਿਹੜੀ ਹੈ ਬਹੁਤ ਵੱਡੀ ਗੱਲ ਹੁੰਦੀ ਹੈ। ਸ਼ਬਦ ਚੋਣ ਕਿਸੇ ਵੀ ਕਾਨੂੰਨ ਦੇ ਮਾਮਲੇ ਦੇ ਵਿੱਚ, ਕਿਸੇ ਵੀ ਹੈਡਲਾਈਨ ਦੇ ਮਾਮਲੇ ਦੇ ਵਿੱਚ। ਆਪਾਂ ਇੱਕ ਦਿਨ ਇਹ ਗੱਲ ਕੀਤੀ ਸੀ ਕਿ ਭਾਈ ਖਾਲੜਾ ਦੀ, ਜਦੋਂ ਆਪਾਂ 6 ਸਤੰਬਰ ਨੂੰ ਗੱਲ ਕਰ ਰਹੇ ਸੀਗੇ ਉਹਨਾਂ ਦੀ ਸ਼ਹਾਦਤ ਦੇ ਬਾਰੇ, ਤਾਂ ਇੱਕ ਪੰਜਾਬ ਦੇ ਬਹੁਤ ਵੱਡੇ ਮੀਡੀਆ ਅਦਾਰੇ ਨੇ ਲਿਖਿਆ ਕਿ 6 ਸਤੰਬਰ 1995 ਦੇ ਦਿਨ ਉਹ ਖੁਦ ਹੀ ਲਾਪਤਾ ਹੋ ਗਏ। ਇਸੇ ਤਰ੍ਹਾਂ ਅੱਜ ਇੱਕ ਹੋਰ ਹੈਡਲਾਈਨ ਹੈ, ਸੁਪਰੀਮ ਕੋਰਟ ਨੇ ਬਲਡੋਜ਼ਰ ਨਿਆਂ ਉੱਤੇ ਰੋਕ ਲਾਈ। ਕਿ ਬਲਡੋਜ਼ਰ ਨਿਆਂ ਕਰਦਾ, ਕਿ ਬਲਡੋਜ਼ਰ ਨਾਲ ਲੈ ਕੇ ਚੱਲਦਾ ਲੋਕਾਂ ਨੂੰ, ਉਹ ਨਿਆਂ ਦੇ ਤਹਿਤ ਚੱਲਦਾ। ਇਹ ਸ਼ਬਦ ਹੀ ਗਲਤ ਆ, ਸਾਡੀ ਸ਼ਬਦ ਚੋਣ ਹੀ ਗਲਤ ਆ। ਜਿਹੜੀ ਚੀਜ਼ ਅਨਿਆਂ ਕਰ ਰਹੀ ਹੈ, ਵਧੀਕੀ ਕਰ ਰਹੀ ਹੈ ਗਰੀਬਾਂ ਦੇ ਨਾਲ, ਮਾਤੜਾਂ ਦੇ ਨਾਲ, ਘੱਟ ਗਿਣਤੀਆਂ ਦੇ ਨਾਲ, ਉਹਨੂੰ ਅਸੀਂ ਨਿਆਂ ਨਾਲ ਕਿਵੇਂ ਜੋੜ ਦਿਆਂਗੇ? ਜਿਹੜੇ ਬਲਡੋਜ਼ਰ ਨੇ ਇੱਕ ਮਾਤੜ ਦਾ ਘਰ ਢਾਤਾ ਤੇ ਉਹਦਾ 3 ਸਾਲ ਦਾ ਬੱਚਾ ਜਨਵਰੀ ਮਹੀਨੇ ਦੇ ਵਿੱਚ ਬਾਹਰ ਬੈਠਾ ਤੇ ਉਹਨੂੰ ਹੱਥ ਨੇ ਉਹਦੇ ਮੂੰਹ 'ਚ ਕੋਈ ਦਾਣਾ ਰੋਟੀ ਦਾ ਨਹੀਂ ਗਿਆ, ਕੋਈ ਟੁੱਕ ਰੋਟੀ ਦਾ ਨਹੀਂ ਗਿਆ, ਜਿਹਦੀ ਬਜ਼ੁਰਗ ਮਾਂ ਮੰਜੇ ਦੇ ਵਿੱਚ ਪਈ ਹੈ ਤੇ ਉੱਤੋਂ ਕਹਿਰਾਂ ਦੀ ਧੁੰਦ ਪੈ ਰਹੀ ਹੈ, ਠੰਡ ਪੈ ਰਹੀ ਹੈ, ਤੇ ਉਹਨੂੰ ਤੁਸੀਂ ਬਲਡੋਜ਼ਰ ਨਿਆਂ ਕਹਿੰਦੇ ਹੋ? ਸ਼ਰਮ ਆਉਣੀ ਚਾਹੀਦੀ ਹੈ ਸਾਨੂੰ ਇਸ ਤਰੀਕਾਕਾਰ ਦੇ ਨਿਆਂ ਕਹਿੰਦਿਆਂ ਨੂੰ। ਔਰ ਜਿਹੜੀਆਂ ਚੀਜ਼ਾਂ, ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਜਿਹੜੀਆਂ ਚੀਜ਼ਾਂ ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ, ਉਹਨੂੰ ਜ਼ਲੀਲ ਕਰਦੀਆਂ, ਉਹ ਚੀਜ਼ਾਂ ਕਦੇ ਵੀ ਸਮਾਜ ਦੇ ਲਈ ਚੰਗੀਆਂ ਨਹੀਂ ਹੁੰਦੀਆਂ। ਆਪਾਂ ਇੱਕ ਫਿਲਾਸਫਰ ਦੀ ਗੱਲ ਪੜ੍ਹੀ, ਮੈਨੂੰ ਹਮੇਸ਼ਾ ਯਾਦ ਰਹਿੰਦੀ ਹੈ। ਉਹ ਕਹਿੰਦੇ ਕਿ ਜਦੋਂ ਆਪਾਂ ਕਿਸੇ ਅਨਿਆਂ ਵਿਰੁੱਧ ਬੋਲਦੇ ਹਾਂ, ਜਦੋਂ ਆਪਾਂ ਕਿਸੇ ਜ਼ੁਲਮ ਵਿਰੁੱਧ ਬੋਲਦੇ ਹਾਂ, ਆਪਾਂ ਨਾ ਸਿਰਫ ਬੋਲ ਰਹੇ ਹੁੰਦੇ ਹਾਂ, ਬਲਕਿ ਆਪਾਂ ਮਨੁੱਖਤਾ ਦੇ ਮਾਣ ਸਨਮਾਨ ਨੂੰ ਬਚਾਉਣ ਦੀ ਗੱਲ ਕਰ ਰਹੇ ਹੁੰਦੇ ਹਾਂ। ਕਿਸੇ ਲਈ ਹਾਂ ਦਾ ਨਾਰਾ ਮਾਰਨਾ ਸਿਰਫ ਉਹਦੇ ਲਈ ਹਾਂ ਦਾ ਨਾਰਾ ਮਾਰਨਾ ਨਹੀਂ ਹੈ, ਜ਼ੁਲਮ ਰੋਕਣਾ ਨਹੀਂ ਹੈ, ਬਲਕਿ ਮਨੁੱਖਤਾ ਲਈ, ਮਨੁੱਖਤਾ ਦੇ ਮਾਣ ਸਨਮਾਨ ਨੂੰ ਬਰਕਰਾਰ ਰੱਖਣਾ ਹੈ। ਔਰ ਤੁਸੀਂ ਦੇਖ ਲਓ, ਕੋਈ ਵੀ ਬੰਦਾ, ਬੱਚੇ ਨੂੰ ਝਿੜਕ ਦਿਓ 1.5-2 ਸਾਲ ਦੇ ਨੂੰ, ਉਹ ਵੀ ਗੁੱਸਾ ਕਰ ਜਾਊਗਾ। ਔਰ ਕੋਈ ਵੀ ਬੰਦਾ ਜਿਹੜਾ ਕਿਸੇ ਵੀ ਫਿਰਕੇ ਤੋਂ, ਕਿਸੇ ਵੀ ਜਾਤ ਦੇ ਨੂੰ, ਉਹਨੂੰ ਉਹਦੀ ਸਵੈਮਾਨ ਨੂੰ ਠੇਸ ਪਹੁੰਚਾਓ, ਉਹ ਤੁਹਾਡੇ ਨਾਲ ਗੁੱਸੇ ਹੋ ਜਾਊਗਾ, ਤੁਹਾਨੂੰ ਕਹੂਗਾ ਕਿ ਯਾਰ ਤੁਸੀਂ ਇਹ ਨਹੀਂ ਸੀ ਕਹਿਣਾ। ਤੁਹਾਡਾ ਮਿੱਤਰ ਹੈ ਭਾਵੇਂ ਖਾਸ, ਉਹ ਫਿਰ ਵੀ ਆਪਣੀ ਨਾਰਾਜ਼ਗੀ ਦਰਜ ਕਰਾਊਗਾ, ਕਿਉਂਕਿ ਹਰ ਦਾ ਸਤਿਕਾਰ ਕਰਨਾ, ਇਹ ਉਸ ਬੰਦੇ ਦਾ ਸਤਿਕਾਰ ਨਹੀਂ ਕਰ ਰਹੇ ਆਪਾਂ, ਇਹ ਮਨੁੱਖਤਾ ਦਾ ਸਵੈਮਾਨ ਕਰ ਰਹੇ ਹਾਂ। ਉਹਦੀ ਸਵੈਮਾਨ ਦੀ ਜਿਹੜੀ ਇੱਕ ਇੱਜ਼ਤ ਆ ਉਹਨੂੰ ਬਚਾ ਰਹੇ ਹਾਂ, ਉਹਨੂੰ ਪ੍ਰੋਟੈਕਟ ਕਰ ਰਹੇ ਹਾਂ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਕੁਝ ਹੀ ਮਿੰਟਾਂ ਦੇ ਵਿੱਚ ਪੰਜਾਬੀ ਰੇਡੀਓ ਐਸਏ ਦੀ ਅਗਲੀ ਪੇਸ਼ਕਸ਼ ਲੈ ਕੇ, ਪ੍ਰੋਗਰਾਮ ਅਪਡੇਟ ਅਮਰੀਕਾ। ਪੰਜਾਬੀ ਰੇਡੀਓ ਐਸਏ ਦੀ ਐਪ ਦੇ ਬਾਰੇ ਤੁਸੀਂ ਬਹੁਤ ਸਾਰੇ ਜਿਹੜੇ ਜਾਣਨਾ ਚਾਹੁੰਦੇ ਹੋ, ਉਹਦੇ ਬਾਰੇ ਤੁਸੀਂ ਕਾਲਸ ਵੀ ਕਰਦੇ ਹੋ ਔਰ ਤੁਹਾਡੇ ਸੁਨੇਹੇ ਵੀ ਮਿਲਦੇ ਨੇ। ਉਹ ਐਪ ਬਿਲਕੁਲ ਅਪਡੇਟ ਆ। ਤੁਸੀਂ ਜੇਕਰ ਤੁਸੀਂ ਵਰਤਦੇ ਹੋ ਆਈਫੋਨ, ਤਾਂ ਤੁਸੀਂ ਐਪ ਸਟੋਰ ਦੇ ਵਿੱਚ ਜਾ ਕੇ ਉਹਨੂੰ ਅਪਡੇਟ ਕਰ ਸਕਦੇ ਹੋ। ਇਸੇ ਤਰ੍ਹਾਂ ਜੇਕਰ ਤੁਸੀਂ ਐਂਡਰੋਇਡ ਵਰਤਦੇ ਹੋ ਤਾਂ ਤੁਸੀਂ ਪਲੇ ਸਟੋਰ ਦੇ ਵਿੱਚ ਜਾ ਕੇ ਪੰਜਾਬੀ ਰੇਡੀਓ ਐਸਏ ਦੀ ਐਪ ਨੂੰ ਅਪਡੇਟ ਕਰ ਸਕਦੇ ਹੋ। ਕੁਝ ਤਕਨੀਕੀ ਖਾਮੀਆਂ ਸੀ ਜਿਨ੍ਹਾਂ ਨੂੰ ਹੁਣ ਦੂਰ ਕਰ ਦਿੱਤਾ ਗਿਆ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।